ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ। ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ। ਮਿੰਟੂ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਜ ਹੈ 7 ਅਕਤੂਬਰ ਦਿਨ ਸ਼ੁੱਕਰਵਾਰ, ਤੇ ਸ਼ੁੱਕਰਵਾਰ ਨੂੰ ਪਹਿਲਾਂ ਕੁਝ ਖਬਰਾਂ ਤੇ ਖਬਰਾਂ ਤੋਂ ਉਪਰੰਤ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਵਗੈਰਾ ਵੀ ਜਿਹੜੀਆਂ ਆਪਾਂ ਲੈਂਦੇ ਹਾਂ। ਤੇ ਆਓ ਖਬਰਾਂ ਦੇ ਵੱਲ ਨੂੰ ਰੁਖ ਕਰਦੇ ਹਾਂ। ਪੰਜਾਬ ਦੇ ਸਾਬਕਾ ਵਜ਼ੀਰ ਦੇ ਰਾਜਸਥਾਨ ਵਿੱਚੋਂ ਜ਼ਮਾਨਤ ਵਾਰੰਟ ਨਿਕਲੇ। ਦੇਖੋ, ਸਾਬਕਾ ਵਜ਼ੀਰ ਜਿਹੜੇ ਹੈਗੇ ਆ, ਖੇਡ ਵਜ਼ੀਰ ਗੁਰਮੀਤ ਸੋਢੀ, ਰਾਣਾ ਗੁਰਮੀਤ ਸੋਢੀ, ਦੋ ਰਾਣੇ, ਦੋਨੇ ਬੀਬੇ ਰਾਣੇ, ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨਜ਼ਦੀਕੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕੈਪਟਨ ਦਾ ਰਾਹ ਵੱਖਰਾ ਹੋਇਆ, ਤਾਂ ਉਸ ਰਾਹ ਦੇ ਵਿੱਚ ਪਾਂਧੀ ਬਣ ਗਿਆ, ਹਮਸਾਇਆ ਬਣ ਗਿਆ ਰਾਣਾ ਸੋਢੀ ਵੀ। ਰਾਣਾ ਸੋਢੀ ਤੇ ਦੋਸ਼ ਲੱਗੇ ਆ। ਇੱਕ ਫੈਮਿਲੀ ਆ, ਰਾਜਸਥਾਨੀ ਫੈਮਿਲੀ ਆ ਜਿਹੜੀ ਬਰੋਲੀਪੁਰਾ ਦੇ ਵਾਸੀ ਬਾਂਕੇ ਲਾਲ ਤੇ ਦੋਸ਼ ਲਾਇਆ ਮੁਕੇਸ਼ ਅਜ਼ਹਰ ਦੀ ਪਤਨੀ ਮਮਤਾ ਅਜ਼ਹਰ ਨੇ। ਤਾਂ ਹਵੇਲੀ ਪਾੜਾ ਦੇ ਰਹਿਣ ਵਾਲੇ ਆ ਇਹ। ਇਹਨਾਂ ਨੇ ਕਿਹਾ ਕਿ 2019 ਦੇ ਵਿੱਚ, ਮਤਲਬ ਕਿ ਜਿਹੜਾ ਇਲੈਕਸ਼ਨ ਸੀਗਾ ਲੋਕ ਸਭਾ ਦਾ, ਤਾਂ ਉਹਦੇ ਵਿੱਚ ਸਾਨੂੰ ਟਿਕਟ ਦਾ ਵਾਅਦਾ ਕਰਕੇ ਇਹਨਾਂ ਨੇ 40 ਲੱਖ ਰੁਪਇਆ ਜਿਹੜਾ ਉਹ ਵਸੂਲ ਕੀਤਾ ਵਾ। ਮਤਲਬ ਕਿ ਰਾਜਸਥਾਨ ਦਾ ਇੱਕ ਨਿਵਾਸੀ ਬਾਂਕੇ ਲਾਲ, ਉਹਦਾ ਭਰਾ ਜਿਹੜਾ ਸੀ ਉਹ ਉਸ ਸਮੇਂ ਕਹਿ ਲਓ ਕਿ ਜਿਹੜਾ ਗੁਰਮੀਤ ਸੋਢੀ ਹੈ, ਇਹਦੇ ਪੁੱਤਰ ਨਰਜੀਤ ਸੋਢੀ ਤੇ ਉਹਦੇ ਮਤਲਬ ਕਿ ਨਾਲ ਇਹਨਾਂ ਦਾ ਸੀਗਾ ਕੋਈ ਰਾਬਤਾ, ਆਉਣਾ ਜਾਣਾ ਸੀਗਾ। ਤਾਂ ਇਹਨਾਂ ਨੇ ਧੌਲਪੁਰ ਦੇ ਵਿੱਚੋਂ, ਕਿਉਂਕਿ ਉਦੋਂ ਕਾਂਗਰਸ ਦੇ ਵਿੱਚ ਇਹਨਾਂ ਦੀ ਗੁੱਡਵਿਲ ਸੀ, ਤਾਂ ਇਹਨਾਂ ਨੇ 40 ਲੱਖ ਰੁਪਈਆ ਲਿਆ। ਤਾਂ ਇਹ ਦੋਸ਼ ਹੈ। ਹਾਲਾਂਕਿ ਜਿਹੜੇ ਕਹਿ ਲਓ ਕਿ ਰਾਣਾ ਸੋਢੀ ਦੇ ਸਪੁੱਤਰ ਆ, ਉਹ ਇਹਨਾਂ ਚੀਜ਼ਾਂ ਤੋਂ ਇਨਕਾਰ ਕਰਦੇ। ਉਹ ਕਹਿੰਦੇ ਆ ਕਿ ਇਹਦੇ ਚ ਕੋਈ ਸੱਚਾਈ ਨਹੀਂ ਹੈ ਕਿ ਜਦੋਂ ਉਹਨਾਂ ਦੇ ਪਿਤਾ ਦੇ ਨਾਮ ਤੇ ਕੋਈ ਵਿਅਕਤੀ ਗਵਨ ਕਰ ਦੇਵੇ ਤਾਂ ਫਿਰ ਉਹਨਾਂ ਦਾ ਕੀ ਕਸੂਰ ਹੈ। ਮਤਲਬ ਉਹ ਕਹਿੰਦੇ ਆ ਕਿ ਜੇ ਕੋਈ ਉਹਨਾਂ ਦੇ ਨਾਮ ਤੇ ਜਾਂ ਉਹਨਾਂ ਦੇ ਫਾਦਰ ਦੇ ਨਾਮ ਤੇ ਕੋਈ ਘਪਲਾ ਕਰ ਲਵੇ ਤੇ ਫਿਰ ਉਹਨਾਂ ਦਾ ਕੀ ਕਸੂਰ ਹੈ। ਪਰ ਅਦਾਲਤਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀਆਂ ਜੀ। ਤਾਂ ਗੱਲ ਇਹ ਆ ਕਿ ਪਹਿਲਾਂ ਤੇ ਉਹ ਇੱਥੇ ਆਉਂਦੇ ਰਹੇ, ਜਾਂਦੇ ਰਹੇ ਆ, ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਉਹਨਾਂ ਨੇ ਇਸਤਗਾਸਾ ਪਾ ਦਿੱਤਾ ਤਾਂ ਕੋਰਟ ਨੇ ਪਹਿਲਾਂ ਵੀ ਵਾਰੰਟ ਜਾਰੀ ਕੀਤਾ 31 ਅਗਸਤ ਨੂੰ ਕਿ ਲਿਆਓ ਜੀ 1 ਮਹੀਨੇ ਦੇ ਵਿੱਚ ਇਹਨੂੰ ਪੇਸ਼ ਕਰੋ। ਪਰ ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਕਿ ਜੀ ਦੂਰੀ ਜ਼ਿਆਦਾ ਹੋਣ ਕਰਕੇ ਅਸੀਂ ਲਿਆ ਨਹੀਂ ਸਕੇ। ਤਾਂ 30 ਸਤੰਬਰ ਨੂੰ ਦੂਸਰਾ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਕਿ 21 ਅਕਤੂਬਰ ਤੱਕ ਸੋਢੀ ਜਿਹੜੇ ਆ ਉਹ ਇੱਥੇ ਹੁਣ ਪੇਸ਼ ਹੋਣ। ਤਾਂ ਮਾਮਲਾ ਟਿਕਟ ਦਾ ਹੁਣ ਦੇਖੋ ਗੱਲ ਕੀ ਹੈ ਕਿ ਇਸ ਮਾਮਲੇ 'ਚ ਹੁਣ ਕੀ ਕਹੀਏ ਕਿ ਹਿਸਾਬ ਲਾ ਲਓ ਕਿ 40 ਲੱਖ ਰੁਪਏ 'ਚ ਟਿਕਟ ਕਿਸੇ ਨੇ ਖਰੀਦ ਕੇ ਮੁੜ ਕੇ ਜੇ ਇਲੈਕਸ਼ਨ ਲੜਿਆ, ਜੇ ਜਿੱਤ ਗਿਆ, ਤੂੰ ਜਿਵੇਂ ਕਹਿੰਦੇ ਨਾ ਤੂੰ ਮੇਰੇ ਬਾਲ ਖੜਾ ਮੈਂ ਤੇਰੀ ਖੀਰ ਖਾਨੀ ਆ, ਤੇ ਤੂੰ ਹੁਣ ਪਾਸੇ ਹੋ, ਫਿਰ ਮੈਂ ਵੱਟ ਕੱਢਦਾ। ਤਾਂ ਗੱਲ ਇਹ ਆ ਕਿ 40 ਲੱਖ ਰੁਪਏ 'ਚ ਜੇ ਟਿਕਟ ਵਿਕ ਰਹੀ ਹੈ, ਮੰਨ ਲਓ, ਜਾਂ ਕੋਈ ਖਰੀਦਣ ਦਾ ਇਸ਼ੁਕ ਹੈ, ਤਾਂ ਉਹਦੀ ਭਾਵਨਾ ਕੀ ਹੈ ਕਿ 40-50 ਲੱਖ ਰੁਪਏ ਘਰੋਂ ਲਾ ਕੇ ਫਿਰ ਇਲੈਕਸ਼ਨ ਕੰਪੇਨ ਚ ਲਾ ਕੇ ਕੋਈ ਕਰੋੜ, 2 ਕਰੋੜ, 4 ਕਰੋੜ ਕਿ ਕੀ ਮੈਂ ਸਾਰਾ ਕੁਝ ਦਾਅ ਤੇ ਲਾ ਕੇ ਤੇ ਆਪ ਉੱਥੇ ਲੋਕਾਂ ਦੇ ਪੈਰਾਂ 'ਚ ਪਿਆ ਰਹੂੰ? ਨਹੀਂ, ਉੱਥੇ ਲੋਕਾਂ ਦਾ ਜਮੂਰਾਂ ਦੇ ਨਾਲ ਮਾਸ ਨੋਚੇਗਾ, ਮਾਸ। ਸੋ ਇਹ ਖੇਡ ਜਿਹੜੀ ਹੈ ਉਹ ਕਦੇ ਕਦੇ ਪਰਦੇ ਤੋਂ ਬਾਹਰ ਆ ਜਾਂਦੀ ਹੈ, ਪਰ ਅਕਸਰ ਪਰਦੇ ਦੇ ਪਿੱਛੇ ਜੰਮ ਕੇ ਖੇਡੀ ਜਾਂਦੀ ਹੈ। ਜੀ ਜੀ ਜੀ, ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰ ਲਈਏ। ਹਰਿਆਣਾ ਗੁਰਦੁਆਰਾ ਕਮੇਟੀ ਖਿਲਾਫ ਮਾਰਚ। ਸੁਖਬੀਰ ਬਾਦਲ ਨੇ ਕਿਹਾ ਵੀ ਕੇਂਦਰ ਨੇ ਧੱਕਾ ਹੀ ਕਰਤਾ। ਬਸ ਉਹ ਕਹਿਣ ਕਿ ਸਾਡਾ ਚੱਲਦਾ ਧੱਕਾ, ਅਸੀਂ ਤਾਂ ਕਰਦੇ। ਗੱਲ ਤੇ ਇਹੀ ਹੈ ਨਾ ਕਿ ਦੇਖੋ ਇਹਨਾਂ ਨੇ ਰੋਸ ਮਾਰਚ ਕੱਢੇ ਅੱਜ, ਜਿਵੇਂ ਤਖਤ ਸ਼੍ਰੀ ਕੇਸਗੜ੍ਹ ਤੋਂ ਵੀ ਗਿਆ, ਤਖਤ ਸ਼੍ਰੀ ਜੋ ਦਮਦਮਾ ਸਾਹਿਬ ਹੈ ਉਹ ਤੋਂ ਵੀ ਗਿਆ। ਗੱਲ ਇਹ ਆ ਕਿ ਇਹ ਰੋਸ ਮਾਰਚ ਕੱਢ ਕੇ ਜੋ ਇਹਨਾਂ ਨੇ ਰੋਸ ਜਤਾਇਆ ਵਾ, ਉਹ ਤੇ ਚਲੋ ਠੀਕ ਆ, ਹਰੇਕ ਦਾ ਬਈ ਡੈਮੋਕ੍ਰੇਟਿਕ ਹੱਕ ਹੈ, ਜਿਸ ਤਰੀਕੇ ਨਾਲ ਵੀ ਉਹਨੇ ਗੱਲ ਕਰਨੀ ਹੈ ਸੋ ਕਰਨੀ ਆ। ਇਹਨਾਂ ਨੇ ਕਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਇਹ ਜਿਹੜਾ ਗੋਲਡਨ ਗੇਟ ਆ ਅੰਮ੍ਰਿਤਸਰ ਵਾਲਾ, ਉੱਥੋਂ ਤੱਕ ਗਏ ਸਨ ਤੇ ਇਹਨਾਂ ਨੇ ਜਾ ਕੇ ਉੱਥੇ ਜਿਹੜੀ ਗੱਲਬਾਤ ਕੀਤੀ, ਇਹਨਾਂ ਨੇ ਕਿਹਾ ਕਿ ਇਹ ਪੰਥ ਨੂੰ ਦੁਫਾੜ ਕਰਨ ਦੀ ਕੋਸ਼ਿਸ਼ ਹੈ। ਯਾਨੀ ਜੋ ਹਰਿਆਣਾ ਕਮੇਟੀ ਜਿਹੜੀ ਵੱਖਰੀ ਬਣਾਈ, ਉਹ ਕਹਿੰਦੇ ਆ ਕਿ ਹਰਿਆਣੇ ਦੀ ਸਿੱਖ ਸੰਗਤ ਸਾਡੇ ਨਾਲ ਆ, ਕਿਉਂਕਿ ਪਿਛਲਾ ਇਲੈਕਸ਼ਨ ਵੀ ਇਸੇ ਤਰ੍ਹਾਂ ਹੀ ਇੱਕ ਫਤਵੇ ਤੇ ਲੜਿਆ ਗਿਆ ਸੀਗਾ, ਤਾਂ ਹਰਿਆਣਾ ਸੰਗਤ ਨੇ ਸਾਡੇ 11 ਦੇ 11 ਬੰਦੇ ਜਿਤਾਏ ਸਨ। ਇਹਦਾ ਮਤਲਬ ਹੈ ਕਿ ਹਰਿਆਣੇ ਦਾ ਸਿੱਖ ਚਾਹੁੰਦਾ ਹੀ ਨਹੀਂ ਕਿ ਕਮੇਟੀ ਬਣੇ।
ਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਕਹਿੰਦੇ ਨੇ ਕਿ ਸਿੱਖ ਕੌਮ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਬਈ ਗੱਲ ਇਹ ਆ ਕਿ ਦੇਖੋ ਪੰਥਕ ਰਾਜਨੀਤੀ 'ਚ ਅੱਜ ਕੱਲ੍ਹ ਖਾਸਾ ਕੁਝ ਚੱਲ ਰਿਹਾ। ਉਧਰੋਂ ਸਰਨਾ ਬ੍ਰਦਰਸ ਬਾਰੇ ਕਾਲਕਾ ਸਾਹਿਬ ਨੇ ਦੋਸ਼ ਲਾ ਦਿੱਤੇ ਸੀ ਕਿ ਇਹਨਾਂ ਦੀ ਡੀਲ ਹੋ ਰਹੀ ਹੈ ਬਾਦਲਾਂ ਦੇ ਨਾਲ। ਜੀਕੇ ਬਾਰੇ ਆ ਗਿਆ ਕਿ ਜੀਕੇ ਸਾਹਿਬ ਬਾਹਰੋਂ ਦੇ ਸਕਦੇ ਸਮਰਥਨ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਦਾਦੂਵਾਲ ਸਾਹਿਬ ਤੇ ਝੀਂਡਾ ਦੀ ਉਹ ਆਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਝੀਂਡਾ ਕਹਿੰਦਾ ਜੀ ਮੈਂ ਪ੍ਰਧਾਨ ਆ, ਠੀਕ ਹੈ ਜੀ। ਉਸ ਤੋਂ ਬਾਅਦ ਤੀਜਾ ਪ੍ਰਧਾਨ ਕੋਈ ਅਰੋੜਾ ਸਾਹਿਬ ਉਹਨਾਂ ਨੇ ਹੋਰ ਬਣਾ ਦਿੱਤਾ। ਤਾਂ ਦਾਦੂਵਾਲ ਸਾਹਿਬ ਕਹਿੰਦੇ ਕਿ ਮੁੱਖ ਮੰਤਰੀ ਜੀ ਤੁਸੀਂ ਦਖਲ ਦਿਓ। ਹਿਸਾਬ ਲਾ ਲਓ ਕਿ ਇੱਕ ਪਾਸੇ ਸਿੱਖ ਕਹਿੰਦੇ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦਿਓ, ਇੱਕ ਪਾਸੇ ਸਿੱਖਾਂ ਦੇ ਨੁਮਾਇੰਦੇ ਕਹਿੰਦੇ ਕਿ ਦਖਲ ਦਿਓ। ਪੰਥਕ ਰਾਜਨੀਤੀ ਦੀ ਕੋਈ ਸਮਝ ਨਹੀਂ ਆ ਰਹੀ ਸਾਨੂੰ ਤੇ ਸਿੱਧੀ ਗੱਲ ਆ ਇਸ ਟਾਈਮ। ਇਹ ਦੂਜੀ ਰਾਜਨੀਤੀ ਜਿਹੜੀ ਰਵਾਇਤੀ ਰਾਜਨੀਤੀ ਉਹਦੇ ਨਾਲੋਂ ਵੀ ਕਹਿ ਲਓ ਕਿ ਸਾਡੇ ਵਾਸਤੇ ਇਹ ਥੋੜੀ ਜਿਹੀ ਅਬੁੱਝ ਹੋਈ ਪਈ ਆ, ਬੁੱਝੀ ਨਹੀਂ ਜਾ ਰਹੀ। ਪਰ ਜਿੱਥੋਂ ਤੱਕ ਗੱਲ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਾਂ ਇਹ ਮੋਰਚੇ ਦਾ ਮਾਰਚ ਦਾ, ਦੇਖੋ ਪਹਿਲਾਂ ਜਾਗਰਤੀ ਮਾਰਚ ਨਿਕਲਣਾ ਸੀਗਾ ਸ਼ਾਇਦ ਇਸੇ ਡੇਟ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ। ਹੁਣ ਰੋਸ ਮਾਰਚ 'ਚ ਅਕਾਲ ਤਖਤ ਸਾਹਿਬ ਤੇ ਮਤਲਬ ਕਿ ਉੱਥੇ ਤੱਕ ਦਾ ਸਾਰਾ ਰੋਸ ਮਾਰਚ ਉਹ ਲਿਖਿਆ ਗਿਆ ਨਾ। ਤਾਂ ਗੱਲ ਇਹ ਆ ਕਿ ਜੇ ਰੋਸ ਮਾਰਚ ਇਹ ਲੈ ਆਏ ਆ ਅਕਾਲ ਤਖਤ ਸਾਹਿਬ ਤੇ, ਰੋਸ ਮਾਰਚ ਵੈਸੇ ਨਹੀਂ ਜਾਂਦਾ, ਆਪਾਂ ਨੂੰ ਪਤਾ ਹੀ ਹੈ ਅਕਾਲ ਤਖਤ ਸਾਹਿਬ ਨੂੰ ਬਹੁਤ ਉੱਚਾ ਮੰਨਿਆ ਜਾਂਦਾ ਹੈ ਸਿੱਖ ਕੌਮ 'ਚ ਕਿ ਕੋਈ ਫਰਿਆਦ ਲੈ ਕੇ ਤੇ ਜਾ ਸਕਦਾ ਹੈ, ਕੋਈ ਆਪਣੀ ਗੱਲ ਲੈ ਕੇ ਤੇ ਜਾ ਸਕਦਾ ਹੈ, ਪਰੰਤੂ ਏਦਾਂ ਰੋਸ ਲੈ ਕੇ ਨਹੀਂ ਜਾ ਸਕਦਾ। ਕੱਲ ਨੂੰ ਕੋਈ ਹੋਰ ਜਥੇਬੰਦੀ ਰੋਸ ਮਾਰਚ ਕਰੂਗੀ ਤੇ ਇਹਨਾਂ ਨੇ ਵੀ ਅੱਗੇ ਟਾਸਕ ਫੋਰਸ ਲਾ ਦੇਣੀ ਹੈ ਫਿਰ, ਜਾਂ ਕੋਈ ਹੋਰ ਆ ਗਿਆ ਰੋਸ ਮਾਰਚ ਲੈ ਕੇ। ਤਾਂ ਇਹ ਕਾਫੀ ਮਾਮਲੇ ਜਿਹੜੇ ਆ ਪਚੀਦਾ ਹੋ ਰਹੇ ਆ। ਖੈਰ ਦਾਦੂਵਾਲ ਸਾਹਿਬ ਕਹਿੰਦਾ ਗੱਲ ਕੀ ਹੈ ਕਿ ਸਾਡੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕੋਈ ਹੁਣ ਉਹ ਕੋਈ ਕਹਿ ਲਓ ਕੋਈ ਖਾਤਾ ਨਹੀਂ ਹੈਗਾ। ਬਸ ਇਹ ਤੇ ਹੈ ਕਿ ਦਿੱਲੀ ਕਮੇਟੀ ਵੀ ਗਵਾ ਬੈਠੇ ਆ, ਹਰਿਆਣਾ ਕਮੇਟੀ ਵੀ ਅੱਡ ਬਣ ਗਈ। ਇਹਨਾਂ ਨੂੰ ਤੇ ਹੁਣ ਇਹ ਆ ਕਿ ਲੈ ਦੇ ਕੇ ਜੋ ਬਚਿਆ ਐਸਜੀਪੀਸੀ ਵਿਚਾਰੀਏ ਇਹ ਤੇ ਉਹਦੀਆਂ ਮਸ਼ਕਾਂ ਕਰਦੇ ਪਏ ਨੇ। ਤੇ ਮਿੰਟੂ ਜੀ ਲੱਗਦਾ ਵੀ ਇਲੈਕਸ਼ਨਾਂ ਕਰਾ ਦੇਣੀਆਂ ਇਹਨਾਂ ਨੇ ਜਲਦੀ ਕਿਤੇ ਉੱਥੇ ਕੇਂਦਰ ਵੱਲੋਂ? ਹੋ ਸਕਦੀਆਂ ਜੀ। ਹੁਣ ਤੇ ਹਰਿਆਣਾ ਕਮੇਟੀ ਵਾਲਾ ਕੇਸ ਵੀ ਨਿਬੜ ਗਿਆ ਤੇ ਜੇ ਉਹਨਾਂ ਨੇ ਕਰਾਉਣੀਆਂ ਹੋਈਆਂ ਤੇ ਕਰਵਾ ਸਕਦੇ ਆ। ਪਰ ਦੇਖੋ ਗੱਲ ਕੀ ਹੈ ਕਿ ਹੁਣ ਇਸ ਬਾਰੇ ਤਾਂ ਨਹੀਂ ਸੰਭਵ, 2023 ਦੇ ਵਿੱਚ ਹੋ ਸਕਦੀ ਹੈ ਮੇਬੀ। ਠੀਕ ਹੈ। ਅਗਲੀ ਗੱਲ ਕਰੀਏ 9 ਨਵੰਬਰ ਦੇ ਸੰਗਰੂਰ ਧਰਨੇ ਤੇ ਅੜੇ ਨੇ ਉਗਰਾਹਾਂ। ਮਿੰਟੂ ਜੀ ਦੇਖੋ ਉਗਰਾਹਾਂ, ਹਾਂਜੀ ਦੇਖੋ ਉਗਰਾਹਾਂ ਸਾਹਿਬ ਜਿਹੜੇ ਆ ਉਹ ਅੜੇ ਤੇ ਹੋਏ ਨੇ। ਵੈਸੇ ਗੱਲ ਕੀ ਹੈ ਕਿ ਕੱਲ ਗਈਆਂ ਸਨ ਕੁਝ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਗੈਰ ਰਾਜਨੀਤਿਕ, ਉਹਨਾਂ ਦਾ ਆਪਣਾ ਇੱਕ ਕਹਿ ਲਓ ਗਰੁੱਪ ਆ। ਇੱਕ ਹੋ ਗਏ ਰਾਜਨੀਤਿਕ ਗਰੁੱਪ ਵਾਲੇ, ਇੱਕ ਹੋ ਗਏ ਇਹ ਉਗਰਾਹਾਂ ਵਾਲੇ, ਇੱਕ ਹੋ ਗਏ ਪੰਧੇਰ ਹੋਰੀ, ਯਾਨੀ 4 ਗਰੁੱਪ ਤਗੜੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ। ਮਤਲਬ ਇਹਨਾਂ ਦੀ ਆਪਣੀ ਏਕਤਾ ਜਿਹੜੀ ਆ ਹੁਣ ਅਲੱਗ-ਅਲੱਗ ਆ। ਜਿੰਨੀਆਂ ਡਫਲੀਆਂ ਉਹਨੇ ਰਾਗ ਨੇ। ਉਗਰਾਹਾਂ ਸਾਹਿਬ ਤੇ ਪੰਧੇਰ ਹੋਰਾਂ ਦੀ ਜਿਹੜੀ ਮਾਝੇ ਵਾਲੇ ਹੈਗੀ ਆ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਇਹਨਾਂ ਦੋਨਾਂ ਹੀ ਧਿਰਾਂ ਦਾ ਹਮੇਸ਼ਾ ਤੁਸੀਂ ਦੇਖਿਆ ਹੋਣਾ ਕਿ ਅਲੱਗ ਸਟੈਂਡ ਹੁੰਦਾ, ਅਲੱਗ ਹੀ ਚੱਲਦੇ। ਇਹਨਾਂ ਨੇ ਵੱਖਰੇ ਤੌਰ ਤੇ ਅੱਜ ਮੀਟਿੰਗ ਕੀਤੀ ਹੈ। ਕਹਿੰਦੇ ਆ ਬਾਹਰ ਆ ਕੇ ਕਹਿਣ ਡਏ ਅਸੀਂ 12 ਮੰਗਾਂ ਦੇ ਆਧਾਰਿਤ ਮੰਗ ਪੱਤਰ ਮੁੱਖ ਮੰਤਰੀ ਨੂੰ ਸੌਂਪਿਆ ਤੇ ਪਰ ਗੱਲਾਂ ਜਿਹੜੀਆਂ ਨੇ ਨਾ ਉਹ ਉਹਨਾਂ ਨੇ ਠੀਕ ਕਿਹਾ ਵਰਬਲੀ ਤੇ ਮੰਨੀਆਂ, ਪਰ ਸਾਡੇ ਹੱਥ 'ਚ ਕੁਝ ਨਹੀਂ ਦਿੱਤਾ। ਸੋ ਲਿਹਾਜ਼ਾ ਅਸੀਂ ਹੁਣ 9 ਨਵੰਬਰ ਨੂੰ ਸੰਗਰੂਰ ਵਿਖੇ ਜੋ ਮੁੱਖ ਮੰਤਰੀ ਦੀ ਰਿਹਾਇਸ਼ ਆ ਉਹਨੂੰ ਘੇਰਾਂਗੇ। ਇਹ ਤੁਹਾਨੂੰ ਪਤਾ ਹੈ ਇਹਨਾਂ ਦੀਆਂ ਮੰਗਾਂ ਅਲੱਗ ਨੇ। ਬੇਸਿਕਲੀ ਇਹਨਾਂ ਦੇ ਨਾਲ ਜ਼ਿਆਦਾ ਕਹਿ ਲਓ ਕਿ ਮਜ਼ਦੂਰ ਜਮਾਤ ਹੈ। ਇਹਨਾਂ ਦੀਆਂ ਮੰਗਾਂ ਕੁਝ ਵੱਖਰੇ ਕਿਸਮ ਦੀਆਂ ਹੁੰਦੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਰਲਵੀਆਂ ਮਿਲਵੀਆਂ ਹੁੰਦੀਆਂ। ਕੁਝ ਰਾਜੇਵਾਲ ਹੋ ਰਹੀਆਂ ਜਿਹੜੇ ਉਹ ਵੱਖਰੀਆਂ ਤਰ੍ਹਾਂ ਦੀਆਂ ਰੱਖਦੇ। ਯਾਨੀ ਕੁੱਲ ਮਿਲਾ ਕੇ ਕਹਿ ਲਓ ਕਿ ਭਗਵੰਤ ਮਾਨ ਸਰਕਾਰ ਨੂੰ ਮੈਨੂੰ ਨਹੀਂ ਲੱਗਦਾ ਕਿ ਸਾਹ ਆਉਣ ਦੇਣਗੀਆਂ ਜਥੇਬੰਦੀਆਂ। ਕਿਉਂਕਿ ਗਾਂ ਇਲੈਕਸ਼ਨ ਇਹਨਾਂ ਨੂੰ ਪਤਾ ਹੈ ਕਿ ਹੁਣ ਆਪਣੇ ਆਪਣੇ ਏਜੰਡੇ ਜਿਹੜੇ ਸੈੱਟ ਕਰਕੇ ਰੱਖੇ ਜਾ ਸਕਦੇ ਆ ਤੇ ਇਹਨਾਂ ਤੋਂ ਮੰਗਾਂ ਮਨਵਾਈਆਂ ਜਾ ਸਕਦੀਆਂ। ਪਰ ਇਹ ਅੜੇ ਆ। ਵੈਸੇ ਤੇ ਮਾਫੀ ਤੇ ਵੀ ਅੜੇ ਪਏ ਆ। ਪਹਿਲਾਂ ਇੱਕ ਚੈਨਲ ਦੇ ਵਿੱਚ ਕਹਿੰਦੇ ਸੀਗੇ ਕਿ ਹਾਂਜੀ ਅਸੀਂ ਮਾਫੀ ਮੰਗਦੇ ਆ ਜੇ ਸ਼ੋਕਰਾ ਸ਼ਬਦ ਕਹਿ ਲਿਆ ਅਮਰਤਪਾਲ ਸਿੰਘ ਬਾਰੇ, ਤੇ ਬਾਅਦ ਦੇ ਵਿੱਚ ਕਹਿੰਦੇ ਕਿ ਨਹੀਂ ਮਾਫੀ ਅਮਰਤਪਾਲ ਤੋਂ ਨਹੀਂ ਮੰਗੀ, ਮੈਂ ਮਾਫੀ ਮਾਨ ਤੋਂ ਨਹੀਂ ਮੰਗਦਾ, ਮੈਂ ਮਾਫੀ ਤਾਂ ਮੰਗੀ ਹੈ ਕਿ ਜਿਨ੍ਹਾਂ ਨੂੰ ਸ਼ੋਕਰਾ ਕਹਿਣ ਤੇ ਕੋਈ ਗੁੱਸਾ ਲੱਗਿਆ। ਤੇ ਗੱਲ ਵੇਖ ਲਓ ਹੁਣ ਕਿੱਧਰ ਨੂੰ ਜਾਂਦੀ। ਸੋ ਮਾਫੀ ਕਿਸ ਤਰ੍ਹਾਂ ਦੀ ਹੈ। ਤਾਂ ਖੈਰ ਚਲੋ ਇਹਨਾਂ ਦੇ ਸਟੈਂਡ ਆ। ਸੋ ਖੈਰ ਅਮਰਤਪਾਲ ਸਿੰਘ ਦੀ ਗੱਲ ਤੋਂ ਮੈਨੂੰ ਜ਼ਿਕਰ ਜਿਹੜਾ
ਕਰਨਾ ਚੇਤਾ ਆ ਗਿਆ ਜੀ, ਜੀ। ਕਿ ਉਹਦਾ ਵੀ ਟਵਿੱਟਰ ਹੈਂਡਲ ਅੱਜ ਬੰਦ ਕਰ ਦਿੱਤਾ ਗਿਆ। ਉਹਦੀ ਵੀ ਖਾਸੀ ਚਰਚਾ ਹੋਈ ਸੀ ਅੱਜ ਦਿਨ ਭਰ ਕਿ ਭਾਰਤ ਸਰਕਾਰ ਨੇ ਅਮਰਤਪਾਲ ਸਿੰਘ ਦਾ ਜਿਹੜਾ ਟਵਿੱਟਰ ਹੈਂਡਲ ਹੈ, ਮੇਰੇ ਖਿਆਲ ਦੇ ਨਾਲ ਵੈਰੀਫਾਈ ਤੇ ਨਹੀਂ ਸੀਗਾ ਉਹ, ਤਾਂ ਉਹ ਜਿਹੜਾ ਟਵਿੱਟਰ ਵੈਰੀਫਾਈਡ ਤਾਂ ਹੈ ਨਹੀਂ ਸੀਗਾ, ਤਾਂ ਉਹ ਟਵਿੱਟਰ ਹੈਂਡਲ ਹਟਾ ਦਿੱਤਾ ਗਿਆ ਭਾਰਤ ਸਰਕਾਰ ਦੇ ਕਹਿਣ ਤੇ। ਹਾਲਾਂਕਿ ਦੇਖੋ ਇਸ ਮਾਮਲੇ 'ਚ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਆਪਾਂ ਗੱਲ ਕਰਦੇ ਪਏ ਆ, ਇਹਦੇ ਵਿੱਚ ਜਿਹੜੀ ਹੁਣ ਪੰਜਾਬ ਸਰਕਾਰ ਦੀ ਮੈਂ ਕਹਾਂ ਕਾਰਗੁਜ਼ਾਰੀ, ਤਾਂ ਕੁਝ ਇਸ ਕਿਸਮ ਦੀ ਹੈ ਕਿ ਜਿਹੜਾ ਵੀ ਜਾਂਦਾ ਹੈ ਉਹਨਾਂ ਦੇ ਨਾਲ ਤਕਰੀਬਨ ਉਹ ਸਹਿਮਤੀ ਬਣਾ ਰਹੇ ਆ। ਪਰ ਉਗਰਾਹਾਂ ਵਾਲੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਥੇਬੰਦੀ ਦੀਆਂ ਮੰਗਾਂ ਕੁਝ ਵੱਖਰੀਆਂ ਹੁੰਦੀਆਂ ਨੇ, ਸੋ ਇਸ ਕਰਕੇ ਇਹਨਾਂ ਦੀ ਸਹਿਮਤੀ ਛੇਤੀ ਬਣਨੀ ਵੀ ਨਹੀਂ। ਜੀ, ਜੀ, ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਜੇਲ੍ਹ ਅੰਦਰ ਚੱਲ ਰਹੀ ਨਸ਼ਿਆਂ ਦੀ ਤਸਕਰੀ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਬਰਾਮਦ। ਇੱਥੇ ਤਾਂ ਆਵਾ ਹੀ ਉੱਤੇ ਆ ਪਿਆ। ਬਿਲਕੁਲ ਜੀ, ਇਹ ਸਹੀ ਗੱਲ ਕਹੀ ਹੈ ਤੁਸੀਂ ਕਿ ਅੱਜ ਐਸਟੀਐਫ ਨੇ ਸਫਲਤਾ ਪ੍ਰਾਪਤ ਕੀਤੀ ਹੈ। ਦੇਖੋ ਇਹ ਬਿਲਕੁਲ ਸਿਰਫ ਇਹੀ ਸੰਖੇਪ ਦੇ ਵਿੱਚ ਜਿਹੜੀ ਮਿਲੀ ਹੈ, ਕਿਉਂਕਿ ਇਹਨਾਂ ਨੇ ਜ਼ਿਆਦਾਤਰ ਇਸ ਖਬਰ ਨੂੰ ਖੋਲਿਆ ਨਹੀਂ ਹੈ। ਤਾਂ ਦੱਸਦੇ ਆ ਕਿ ਜੇਲ੍ਹ ਚੋਂ ਮੁਜਰਮਾਂ ਪਾਸੋਂ 5 ਕਿਲੋਗ੍ਰਾਮ ਹੈਰੋਇਨ, ਜੇਲ੍ਹ ਚੋਂ ਇਦਾਂ ਲਿਖਿਆ ਹੋਇਆ ਅਜੀਤ ਅਖਬਾਰ ਦਾ ਜਿਹੜਾ ਕਹਿ ਲਓ ਕਿ ਹੈਗਾ ਵੈਬਸਾਈਟ ਵਾਲਾ ਐਡੀਸ਼ਨ, ਉਹਦੇ ਵਿੱਚ ਇਹ ਚੀਜ਼ ਛਪੀ ਹੈ। ਹੁਣ ਜੇਲ੍ਹ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਥੋੜਾ ਜਿਹਾ ਸਾਫ਼ ਕਰਨ 'ਚ ਕਿਤੇ ਨਾ ਕਿਤੇ ਖੁੰਝ ਗਿਆ। ਜੇਲ੍ਹ 'ਚੋਂ ਇਹ ਨੈਕਸਸ ਚੱਲਦਾ ਹੋਏਗਾ। ਜੇਲ੍ਹ 'ਚ 5 ਕਿਲੋਗ੍ਰਾਮ ਕੋਈ ਚੀਜ਼ ਨਸ਼ੀਲਾ ਪਦਾਰਥ ਪਹੁੰਚ ਜਾਣਾ, ਇਹਦਾ ਮਤਲਬ ਇਹ ਆ ਕਿ ਜੇਲ੍ਹ ਦੇ ਵਿੱਚ ਇਹ ਤੇ 5 ਕਿਲੋ ਜਾ ਕੇ ਬਣ ਜਾਣੀ ਸੀ। ਜੇ ਇਹਦੀ ਬਾਜ਼ਾਰ ਦੇ ਵਿੱਚ ਕੀਮਤ 35 ਕਰੋੜ ਆ, ਇਹ ਤੇ ਮੰਨ ਲਓ ਇੱਕ ਮੰਤਰੀ ਮੰਡੀ ਦੀ ਗੱਲ ਕਰਦੇ ਆ, ਮੈਂ ਕਹਿੰਦਾ ਜੇਲ੍ਹ ਦੇ ਵਿੱਚ ਤੇ ਇਹ ਜਾ ਕੇ 135 ਕਰੋੜ ਦੀ ਹੋ ਜਾਏਗੀ। ਫਿਰ ਉੱਥੇ ਤਾਂ 10-10, 20 ਗੁਣਾ ਰੇਟ ਚੱਕੇ ਜਾਂਦੇ ਆ। ਤੇ ਨਹੀਂ, ਮੈਨੂੰ ਇਹ ਲੱਗਦਾ ਕਿ ਐਸਟੀਐਫ ਨੇ ਜਿਹੜੀ ਕਾਰਵਾਈ ਕੀਤੀ ਹੈ, ਜੇਲ੍ਹ ਦੇ ਵਿੱਚੋਂ ਨੈਕਸਸ ਚੱਲ ਰਿਹਾ ਹੋਵੇਗਾ। ਪਰ ਇਹ ਵੀ ਗੱਲ ਹੁਣ ਤੁਸੀਂ ਵੇਖੋ ਨਾ ਕਿ ਵੱਡੀਆਂ ਖੇਪਾਂ ਜਿਹੜੀਆਂ ਆਈਆਂ ਨੇ, ਉਹਦੇ ਵਿੱਚ 2-3 ਮਾਮਲੇ ਜਿਹੜੇ ਉਹ ਜੇਲ੍ਹਾਂ ਚੋਂ ਹੀ ਨਿਕਲੇ ਆ। ਇੱਕ ਤੇ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਸੀ, ਮਤਲਬ ਕਿ ਮੰਗਾਈ ਗਈ, ਇੱਕ ਸ਼ਾਇਦ ਕਿਸੇ ਹੋਰ ਜੇਲ੍ਹ ਚੋਂ। ਮਤਲਬ ਕਿ ਜੇਲ੍ਹ ਦੇ ਵਿੱਚੋਂ ਬਹੁਤ ਵੱਡਾ ਨਸ਼ੇ ਦਾ ਨੈਟਵਰਕ ਚਲਾਇਆ ਜਾ ਰਿਹਾ ਹੈ। ਇੱਕ ਤੇ ਅਲਜੀਰੀਅਨ ਮੂਲ ਦਾ ਸੀ ਕੋਈ ਬੰਦਾ, ਨਾਈਜੀਰੀਅਨ ਜਿਹਨੂੰ ਕਹਿੰਦੇ ਆਪਾਂ, ਨਾਈਜੀਰੀਅਨ ਮੂਲ ਦਾ ਬੰਦਾ ਵੀ ਫਸਿਆ ਸੀ ਬੀਤੇ ਦਿਨੀ। ਤਾਂ ਜੇਲ੍ਹ ਦਾ ਇਹ ਨੈਟਵਰਕ ਤੋੜਨਾ ਰਾਜ ਕਰਨਵੀਰ ਸਿੰਘ ਜੀ ਬਹੁਤ ਜ਼ਰੂਰੀ ਹੈ। ਗੈਂਗਸਟਰਾਂ ਨੂੰ ਵੀ ਖੋਲਾ ਉੱਥੇ, ਇਹਨਾਂ ਨੂੰ ਵੀ ਖੋਲਾ ਉੱਥੇ, ਤੇ ਜੇਲ੍ਹ ਕਾਹਦੀ ਰਹਿ ਗਈ ਆ? ਫਿਰ ਤਾਂ ਏਦਾਂ ਲੱਗਦਾ ਵੀ ਸਰਕਾਰੀ ਸਰਪ੍ਰਸਤੀ 'ਚ ਸਾਰਾ ਕੁਝ ਚਲਾਈ ਜਾ ਰਿਹਾ। ਤਾਂ ਹੀ ਤੇ ਮੈਂ ਕਹਿੰਦਾ ਮੈਂ ਕਿ ਫੜ ਕੇ ਇਹਨਾਂ ਨੂੰ ਖੜੋਗੇ ਕਿੱਥੇ? ਉਹ ਤੇ ਜੇਲ੍ਹ ਦੇ ਵਿੱਚ ਵੀ ਉਹੀ ਕੁਝ ਕਰਦੇ ਨੇ ਜੋ ਬਾਹਰ ਕਰਦੇ। ਬਿਲਕੁਲ, ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ, ਈਡੀ ਵੱਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਦੀ ਛਾਪੇਮਾਰੀ। ਇਹ ਭੁੱਲ ਤਾਂ ਨਹੀਂ ਕਿ ਇਹ ਅਕਾਲੀ ਵਿਧਾਇਕ ਹੁੰਦੇ ਸਨ ਫਰੀਦਕੋਟ ਤੋਂ, 2012 ਚ ਬਣੇ ਸੀਗੇ ਦੀਪ ਮਲਹੋਤਰਾ। ਤਾਂ ਖੈਰ ਅੱਜ ਕੱਲ ਇਹ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਆ। ਆਪਾਂ ਗੂੜੀਆਂ ਪ੍ਰੀਤਾਂ ਲਈ ਆਪਾਂ ਜੁਦਾਈਆਂ ਝੱਲ ਨਹੀਂ ਹੋਣੀਆਂ, ਮਤਲਬ ਕਿ ਅੱਜ ਕੱਲ ਗੂੜੀਆਂ ਪ੍ਰੀਤਾਂ ਨੇ ਇਹਨਾਂ ਦੀਆਂ ਉੱਥੇ। ਤੇ ਕਾਰੋਬਾਰੀ ਹੈ ਫਰੀਦਕੋਟ ਦੇ ਵਿੱਚ, ਹਰੇਕ ਬੰਦਾ ਜਾਣਦਾ, ਬੱਚਾ ਜਾਣਦਾ ਦੀਪ ਮਲਹੋਤਰਾ ਨੂੰ। ਬਠਿੰਡਾ, ਮਲੋਟ, ਮੁਕਤਸਰ, ਇਸ ਏਰੀਏ ਦੇ ਵਿੱਚ ਤੂਤੀ ਬੋਲਦੀ ਹੈ ਇਹਨਾਂ ਦੀ। ਤਾਂ ਦਿੱਲੀ ਤੱਕ ਵੀ ਕਾਰੋਬਾਰ ਜਿਹੜਾ ਸ਼ਰਾਬ ਦਾ ਕਰਦੇ ਨੇ। ਅੱਜ ਸਵੇਰੇ ਇਹਨਾਂ ਦੇ ਘਰ ਤੇ, ਫਿਰ ਸੀਏ ਦੇ ਟਿਕਾਣੇ ਤੇ, ਫਿਰ ਇਸ ਤੋਂ ਇਲਾਵਾ ਇੱਕ ਕਰਮਚਾਰੀ ਦੇ ਟਿਕਾਣੇ ਤੇ ਈਡੀ ਨੇ ਤਾਬੜ ਤੋੜ ਛਾਪੇਮਾਰੀ ਕੀਤੀ ਆ। ਤਾਂ ਤਾਰਾਂ ਜੋੜੀਆਂ ਜਾ ਰਹੀਆਂ ਨੇ ਕਿ ਦਰਅਸਲ ਇਹ ਸਾਰਾ ਕੁਛ ਹੈ ਜਿਹੜਾ ਉਹ ਦਿੱਲੀ ਦੀ ਲੀਕਰ ਪਾਲਿਸੀ ਔਰ ਪੰਜਾਬ ਦੀ ਲੀਕਰ ਪਾਲਿਸੀ ਦੇ ਨਾਲ ਜੁੜਿਆ ਹੋ ਸਕਦਾ ਹੈ। ਇਹ ਕਿਤੇ ਨਾ ਕਿਤੇ ਦੇਖੋ ਗੱਲ ਕੀ ਹੈ ਕਿ ਦੀਪ ਮਲਹੋਤਰਾ ਵਰਗੇ ਬੰਦੇ ਜਿਹੜੇ ਆ, ਉਹਨਾਂ ਨੂੰ ਸਰਕਾਰਾਂ ਨੇ ਕੀ ਕਹਿਣਾ ਹੁੰਦਾ ਹੈ, ਠੀਕ ਹੈ ਨਾ? ਉਹ ਤਾਂ ਕਾਰੋਬਾਰੀ ਨੇ, ਉਹ ਤਾਂ ਕਈ 100 ਕਰੋੜ ਦਾ ਬਿਜ਼ਨਸ ਕਰ ਰਹੇ ਨੇ। ਮੈਨੂੰ ਯਾਦ ਆ ਇਸੇ ਬੰਦੇ ਦੇ ਖਿਲਾਫ ਇੱਕ ਵਾਰੀ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦੀ ਫਰਮ ਦੇ ਖਿਲਾਫ ਐਕਸ਼ਨ ਹੋਇਆ ਸੀਗਾ। ਅੱਜ ਤੱਕ ਉਹਦਾ ਕੀ ਬਣਿਆ? ਕੁੱਖ ਵੀ ਨਹੀਂ। ਆ ਸ਼ਿਵਲਾਲ ਡੋਡਾ ਹੁੰਦਾ ਸੀਗਾ, ਅਕਾਲੀਆਂ ਦਾ ਨਜ਼ਦੀਕੀ ਸੀ ਕਿਸੇ ਟਾਈਮ, ਜਾਖੜ ਦੇ ਅੱਗੇ ਲੱਗ ਕੇ ਫਸਾਇਆ, ਪਰ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਕੁਛ ਨਹੀਂ ਹੋ ਸਕਿਆ, ਜਦ ਕਿ ਇਹਦੀ ਰੈਡ ਐਂਟਰੀ ਪਾਈ ਗਈ ਸੀਗੀ, ਯਾਨੀ ਬਲੈਕ ਲਿਸਟ ਕੀਤੇ ਗਏ ਸਨ। ਇਹਨਾਂ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਇਹ ਤੇ ਹੁੰਦਾ ਕੀ ਹੈ, ਸਿੰਡੀਕੇਟ ਹੁੰਦੇ ਨੇ, ਇਹ ਤਗੜੇ ਕਾਰੋਬਾਰੀ ਆ। ਇਹ 2-3 ਜਣੇ ਸਲਾਹ ਕਰ ਲੈਣਾ,
ਤੇ ਪੂਰੀ ਜਿੱਦਾਂ ਕਹਿ ਲਈਏ ਨਾ ਕਿ ਇਹਨਾਂ ਦੀ ਸੁਰਤ ਟਿਕਾਣੇ ਆ ਜਾਂਦੀ ਆ। ਸਾਨੂੰ ਪੱਕੇ ਸੋਰਸਾਂ ਨੇ ਉਦੋਂ ਦੱਸਿਆ ਸੀਗਾ ਕਿ ਜਦੋਂ ਇੱਕ ਵਾਰੀ ਇੱਕ ਬਹੁਤ ਵੱਡੇ ਸ਼ਰਾਬ ਦੇ ਕਾਰੋਬਾਰੀ ਨੇ, ਜਿਹੜਾ ਕਿ ਜੇਲ੍ਹ ਦੇ ਵਿੱਚ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਆਇਆ ਤੇ ਇਹਨਾਂ ਨੇ ਘਲਾਇਆ ਸੀਗਾ, ਜਦੋਂ ਇਹਨਾਂ ਨੇ ਵੇਖਿਆ ਕਿ ਉਹ ਸਰਕਲ ਨਹੀਂ ਲੈ ਰਹੇ ਤੇ ਉਹ ਸਰਕਲ ਵੇਖ ਹੀ ਨਹੀਂ ਰਹੇ, ਉਹਨਾਂ ਪੈਸੇ ਹੀ ਨਹੀਂ ਕਿਸੇ ਕੋਲ, ਤੇ ਇਹਨਾਂ ਨੇ ਅਧਿਕਾਰੀ ਜਾ ਕੇ ਘੱਲੇ ਸਨ ਕਿ ਜੇਲ੍ਹ ਦੇ ਵਿੱਚ ਜਾਓ, ਪੇਟੀ ਸੇਬਾਂ ਦੀ ਲੈ ਜਾਓ, ਨਾਲੇ ਉਹਦੀ ਜੀ ਹਜ਼ੂਰੀ ਕਰੋ ਤੇ ਨਾਲੇ ਉਹਨੂੰ ਮਨਾ ਕੇ ਆਓ। ਤਾਂ ਤਾਬੜਤੋੜ ਇਹ ਜਿਹੜੀਆਂ ਈਡੀ ਦੀਆਂ ਛਾਪੇਮਾਰੀਆਂ ਹੋ ਰਹੀਆਂ, ਲਿਕਰ ਪਾਲਿਸੀ ਨਾਲ ਜੋੜਿਆ ਜਾ ਰਿਹਾ, ਤਾਂ ਇਹਦਾ ਮਤਲਬ ਇਹ ਆ ਕਿ ਸ਼ਾਇਦ ਪੰਜਾਬ ਦੇ ਅਧਿਕਾਰੀਆਂ ਦੇ ਵਿੱਚ ਇੱਕ ਹੜਬੜਾਹਟ ਪੈਦਾ ਕਰਨ ਦਾ ਯਤਨ ਆ। ਤੇ ਇਹੀ ਕਾਰਨ ਆ ਕਿ ਪਿਛਲੇ 2 ਦਿਨ ਤੋਂ ਪੰਜਾਬੀ ਮੀਡੀਆ 'ਚ ਲਗਾਤਾਰ ਖਬਰਾਂ ਆ ਰਹੀਆਂ ਕਿ ਜਿਹੜੇ ਆਬਕਾਰੀ ਮਹਿਕਮੇ ਦੇ ਅਧਿਕਾਰੀ ਆ, ਉਹ ਚੀਮਾ ਸਾਹਿਬ ਨੂੰ ਕਹਿੰਦੇ ਪਏ ਆ ਕਿ ਸਾਡੇ ਹੱਥ ਖੜੇ ਆ ਹਜ਼ੂਰ, ਸਾਡੇ ਤੋਂ ਤੁਹਾਡੀ ਲਿਕਰ ਪਾਲਿਸੀ ਦੇ ਨਾਲ ਖੜਿਆ ਨਹੀਂ ਜਾ ਸਕਦਾ। ਲਓ ਜੀ 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 ਤੇ ਸਰੋਤਿਓ, ਇੱਥੇ ਆਪਾਂ ਇੱਕ ਬ੍ਰੇਕ ਲੈਣੀ ਹੈ, ਖਬਰ ਕਰਨੀ, ਫਿਰ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਨੰਬਰ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਬਹੁਤ ਸਾਰੇ ਸਰੋਤੇ ਕਹਿ ਰਹੇ ਆ ਐਪ ਨੂੰ ਲੈ ਕੇ ਅਸੀਂ ਵਰਕਆਊਟ ਜਿਹੜਾ ਉਸ ਦੇ ਉੱਤੇ ਕਰ ਰਹੇ ਹਾਂ, ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਐਪ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਉਸ ਚੀਜ਼ ਦੇ ਲਈ ਅਸੀਂ ਖਿਮਾ ਮੰਗਦੇ ਹਾਂ। ਕੋਸ਼ਿਸ਼ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਵੀ ਉਸ ਨੂੰ ਸਹੀ ਢੰਗ ਦੇ ਨਾਲ ਜਿਹੜਾ ਹੈ ਉਹ ਟੈਕਨੀਕਲ ਇਸ਼ੂ ਜਿਹੜਾ ਉਹ ਠੀਕ ਹੋ ਸਕੇ। ਉਨੀ ਦੇਰ ਤੱਕ ਅਸੀਂ ਬੇਨਤੀ ਹੋਈ ਕਰ ਸਕਦੇ ਹਾਂ ਵੀ ਤੁਸੀਂ ਫੇਸਬੁੱਕ ਤੇ YouTube ਦੇ ਉੱਤੇ ਜਿਹੜੇ ਲਾਈਵ ਚੱਲਦੇ ਆ, ਉਸ ਦੇ ਵਿੱਚ ਨਾਲ ਨਾਲ ਜਿਹੜਾ ਤੁਸੀਂ ਉੱਥੇ ਦੇਖੀ ਚੱਲੋ, ਜੇ ਤੁਹਾਡੇ ਕੋਲ ਟੈਰੇਸਟਰੀਅਲ ਸਿਗਨਲ ਨਹੀਂ ਪਹੁੰਚਦਾ। ਤੇ ਅਗਲੀ ਮਿੰਟੂ ਜੀ ਗੱਲ ਕਰ ਲਈਏ ਬ੍ਰੇਕ ਤੋਂ ਜਾਣ ਤੋਂ ਪਹਿਲਾਂ। ਭਾਰਤ ਨੇ UN ਵਿੱਚ ਫੇਰ ਕੀਤਾ ਸਭ ਨੂੰ ਸਰਪ੍ਰਾਈਜ਼, ਇਸ ਵਾਰ ਕੀ ਸਰਪ੍ਰਾਈਜ਼ ਸੀਗਾ ਜੀ? ਦੇਖੋ, ਸਰਪ੍ਰਾਈਜ਼ ਇਹਨਾਂ ਨੇ ਬਹੁਤ ਤਗੜਾ ਕਰ ਦਿੱਤਾ ਕਿ UN ਦੇ ਵਿੱਚ ਚੀਨ ਦੇ ਖਿਲਾਫ ਵੋਟਿੰਗ ਆ ਰਹੀ ਸੀਗੀ ਉਈਗਰ ਮੁਸਲਮਾਨਾਂ ਦੇ ਰਾਈਟਸ ਨੂੰ ਲੈ ਕੇ, ਹਿਊਮਨ ਰਾਈਟਸ ਨੂੰ ਲੈ ਕੇ, ਜੋ ਉਹਨਾਂ ਦਾ ਹੈਗਾ ਨਾ ਹਿਊਮਨ ਰਾਈਟਸ ਕਾਉਂਸਲ UNHRC, ਉਹਦੇ ਵਿੱਚ ਹਿਸਾਬ ਲਾ ਲਓ ਕਿ ਉਈਗਰ ਮੁਸਲਮਾਨਾਂ ਤੇ ਇਹ ਸਾਰੀਆਂ ਪੱਛਮੀ ਤਾਕਤਾਂ ਜਿਹੜੀਆਂ ਉਹ ਘੇਰ ਰਹੀਆਂ ਨੇ, ਚਾਈਨਾ ਨੂੰ ਘੇਰ ਰਹੀਆਂ ਨੇ, ਵੋਟਿੰਗ ਹੋ ਰਹੀ ਹੈ। ਕਮਾਲ ਦੀ ਗੱਲ ਇਹ ਆ ਕਿ ਭਾਰਤ ਨੇ ਇਹਦੇ ਵਿੱਚ ਆਪਣਾ ਜਿਹੜਾ ਸਟੈਂਡ ਆ ਉਹ ਇਸ ਤਰ੍ਹਾਂ ਦਾ ਰੱਖਿਆ, ਨਾ ਪੱਖ 'ਚ ਨਾ ਵਿਰੋਧ ਦੇ ਵਿੱਚ। ਮਤਲਬ ਕਿ ਚਾਈਨਾ ਜਦੋਂ ਫਸਿਆ ਪਿਆ ਸੀਗਾ, ਖੁੱਲ ਕੇ ਇੰਡੀਆ ਦਬਾਅ ਬਣਾ ਸਕਦਾ ਸੀ। ਬੜਾ ਹੀ ਤਕੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਪ੍ਰਾਈਜ਼ ਕਰਨ ਵਾਲਾ ਮੂਵ ਚੱਲ ਰਿਹਾ। ਇੰਡੀਆ ਨਿਰਪੱਖ ਰਹਿ ਗਿਆ, ਕਹਿ ਲਓ ਕਿ ਵੋਟਿੰਗ 'ਚ ਹੀ ਗੈਰਹਾਜ਼ਰ ਹੋ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਥੋਂ ਦੇ ਜਿੰਨੇ ਵੀ ਬੁੱਧੀਜੀਵੀ ਆ, ਜੀਓ ਪੋਲਿਟਿਕਸ ਦੇ ਮਾਹਰ ਨੇ, ਉਹ ਸਾਰੇ ਹੀ ਮੱਥੇ ਤੇ ਹੱਥ ਮਾਰ ਕੇ ਦੇਖ ਰਿਹਾ ਕਿ ਇਹ ਇੰਡੀਆ ਦਾ ਮੂਵ ਕਿਸ ਤਰ੍ਹਾਂ ਦਾ ਹੈ, ਕੀ ਕੁਝ ਹੋ ਸਕਦਾ ਇਹਦੇ ਵਿੱਚ ਇੰਡੀਆ ਦਾ। ਹੁਣ ਕਿਉਂਕਿ ਕੋਈ ਅਫੀਸ਼ੀਅਲੀ ਇਹਦੇ ਤੇ ਬਿਆਨ ਤੇ ਹਾਲ ਦੀ ਘੜੀ ਨਹੀਂ ਆਇਆ, ਪਰ ਇਹਦੇ ਵਿੱਚ ਕੌਂਸਲ ਦੇ 47 ਮੈਂਬਰ ਦੇ ਵਿੱਚੋਂ 17 ਜਿਹੜੇ ਸੀਗੇ ਉਹ ਪੱਖ 'ਚ ਆ ਗਏ ਸੀ, 19 ਵਿਰੋਧ ਦੇ ਵਿੱਚ ਸੀ। ਦੇਖੋ, ਫਸ ਗਿਆ ਸੀ ਚਾਈਨਾ। ਇੰਡੀਆ ਚਲੇ ਜਾਂਦਾ, ਇੰਡੀਆ ਦੇ ਨਾਲ ਨੇਪਾਲ ਵੀ ਜਿਹੜਾ ਉਹ ਚਾਈਨਾ ਦੀ ਸਾਈਡ ਵੋਟ ਕਰ ਗਿਆ ਸ਼ਾਇਦ। ਤੇ ਜੇ ਇੰਡੀਆ ਚਾਹੁੰਦਾ ਤੇ ਨੇਪਾਲ ਜਾਂ ਘੱਟੋ ਘੱਟ ਕੋਈ, ਜਿਵੇਂ ਹੁਣ ਬ੍ਰਾਜ਼ੀਲ ਵੀ ਸੀ ਇਹਦੇ ਵਿੱਚ, ਬ੍ਰਾਜ਼ੀਲ ਨਾਲ ਤੁਹਾਨੂੰ ਪਤਾ ਅੱਛੀ ਟਾਈ ਹੈ ਇਹਨਾਂ ਦੀ, ਤਾਂ ਮਤਲਬ ਕਿ ਇਹਨਾਂ 2-3 ਮੁਲਕਾਂ 'ਚ ਇੱਕ ਨਾਲ ਲਿਆਉਂਦਾ ਤੇ ਚਾਈਨਾ ਰਗੜਿਆ ਗਿਆ ਸੀ, ਸ਼ਾਇਦ ਰਗੜਿਆ ਜਾਂਦਾ, ਕਿਉਂਕਿ ਬਾਕੀ ਜਿਹੜੇ ਸੀ ਨਿਊਟਰਲ ਰਹਿ ਗਏ। ਤਾਂ ਇਹ 2 ਮੁਲਕ ਆ ਜਾਂਦੇ ਤਾਂ ਚਾਈਨਾ ਫਸ ਗਿਆ ਸੀ। ਰਗੜੇ ਜਾਣ ਤੋਂ ਭਾਵ ਕੀ ਹੈ ਕਿ ਬਹੁਤ ਕਸੂਤਾ ਹੋ ਜਾਂਦਾ ਹੈ UNHRC ਦੇ ਵਿੱਚ, ਕਿਉਂਕਿ ਇਹਨਾਂ ਦੇ ਖਿਲਾਫ ਫਿਰ ਉੱਥੇ ਬਹੁਤ ਵੱਡੀ ਬਹਿਸ ਹੋਣੀ ਸੀ। ਫਿਰ ਤੁਹਾਨੂੰ ਪਤਾ ਕੌਮਾਂਤਰੀ ਮੰਚ ਤੇ ਬਹੁਤ ਰਗੜੇ ਲੱਗਣੇ ਸੀ ਚਾਈਨਾ ਨੂੰ। ਬਚ ਗਿਆ ਚਾਈਨਾ। ਪਰ ਇਹਦੇ ਵਿੱਚ ਕਹਿ ਲਓ ਕਿ ਇੰਡੀਆ ਦਾ ਜਿਹੜਾ ਮੂਵ ਆ ਉਹ ਇੱਕ ਬੁਝਾਰਤ ਬਣ ਗਿਆ। ਪਰ ਮੇਰੇ ਖਿਆਲ ਦੇ ਨਾਲ, ਹੁਣ ਮੇਰੀ ਜਾਚੇ, ਕਿਉਂਕਿ ਚਾਈਨਾ ਨੇ ਇੱਕ ਆਫੀਸ਼ੀਅਲੀ ਬਿਆਨ ਦਿੱਤਾ ਸੀਗਾ ਜੀ ਕਿ ਦੇਖੋ ਇਹ ਜਿਹੜੇ ਆ ਮਤਲਬ ਕਿ ਵਿਕਾਸਸ਼ੀਲ ਦੇਸ਼ ਨੇ, ਇਹ ਫਸ ਚੜ ਗਏਗਾ, ਇਹ ਵਿਕਸਿਤ ਦੇਸ਼ ਫਿਰ ਕਿਸੇ ਨਾਲ ਵੀ ਏਦਾਂ ਕਰ ਸਕਦੇ। ਮਤਲਬ ਕਿ ਚਾਈਨਾ ਦੇਖੋ ਬੜਾ ਚੰਟ ਹੈ ਮੁਲਕ। ਉਹਨਾਂ ਨੇ ਦੂਜਿਆਂ ਸਾਰਿਆਂ ਨੂੰ ਕਹਿ ਦਿੱਤਾ, ਬ੍ਰਾਜ਼ੀਲ ਵਰਗਿਆਂ ਨੂੰ ਸਾਫ਼ ਮੈਸੇਜ ਦੇ ਦਿੱਤਾ ਕਿ ਕੱਲ ਨੂੰ ਤੁਹਾਡੇ ਨਾਲ ਵੀ ਇਹੀ ਏਦਾਂ ਕਰਨਗੇ, ਫਿਰ ਨਾ ਕਿਉਂ ਦੱਸਿਆ ਨਹੀਂ। ਇੱਕ ਤੇ ਇਹ, ਦੂਸਰਾ ਇਉਂ ਲੱਗਦਾ, ਮੈਨੂੰ ਇਉਂ ਲੱਗਦਾ, ਦੇਖੋ ਮੇਰੀ ਇੰਨੀ ਬੁੱਧੀ ਨਹੀਂ ਹੈਗੀ ਜਿਹੜੀ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਸਕੀਏ, ਇਉਂ ਲੱਗਦਾ ਕਿ ਸ਼ਾਇਦ ਇੰਡੀਆ ਇਸ ਗੱਲੋਂ ਵੀ ਕਿਤੇ ਨਾ ਕਿਤੇ ਇਸ ਗੱਲੋਂ ਵੀ ਸੋਚਦਾ ਹੈ ਕਿ ਜੇ ਇੰਟਰਨਲ ਮਾਮਲੇ 'ਚ ਅਸੀਂ ਉਈਗਰ ਮੁਸਲਮਾਨਾਂ ਦੇ ਮਾਮਲੇ 'ਚ ਜਾਂਦੇ ਹਾਂ, ਤਾਂ ਭਾਰਤ ਦੇ ਵਿੱਚ ਵੀ ਬਹੁਤ ਕੁਝ ਕਈ ਵਾਰ ਐਸਾ ਵਾਪਰਦਾ ਕਿ ਚਾਈਨਾ ਸਾਨੂੰ ਇੰਟਰਨਲ ਮਾਮਲਿਆਂ ਤੇ ਘੇਰਨਾ ਸਟਾਰਟ ਕਰ ਦੂਗਾ, ਜਿਹੜਾ ਕਿ ਹਾਲ ਦੀ ਘੜੀ ਪਾਕਿਸਤਾਨ ਦੇ ਅੱਤਵਾਦ ਨੂੰ ਲੈ ਕੇ ਜਾਂ ਕਸ਼ਮੀਰ ਨੂੰ ਲੈ ਕੇ ਥੋੜਾ ਬਹੁਤ ਉਧਰ ਜ਼ਰੂਰ ਕਰਦਾ ਕੌਮਾਂਤਰੀ ਮੁੱਦਿਆਂ ਤੇ, ਪਰ ਮੁੜ ਕੇ ਉਹ ਇੰਟਰਨਲ ਜੋ ਸਾਡੇ ਇਸ਼ੂ ਹੁੰਦੇ ਨੇ ਇੰਡੀਆ 'ਚ, ਤਾਂ ਉਹਨਾਂ ਤੇ ਵੀ ਘੇਰਨਾ ਸਟਾਰਟ ਕਰੇਗਾ ਸਾਨੂੰ।
ਜੀ ਕੂਟਨੀਤਿਕ ਜੰਗ ਜਿਹੜੀ ਆ ਉਹ ਵੀ ਨਾਲ-ਨਾਲ ਚੱਲੀ ਜਾ ਰਹੀ ਆ। ਇੱਥੇ ਆਪਾਂ ਲੈਂਦੇ ਹਾਂ ਇੱਕ ਬ੍ਰੇਕ ਤੇ ਇਸ ਤੋਂ ਬ੍ਰੇਕ ਤੋਂ ਬਾਅਦ 'ਚ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਜਿਹੜਾ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਜੇ ਤੁਸੀਂ ਸਾਨੂੰ YouTube Facebook ਦੇ ਉੱਤੇ ਵੀ ਦੇਖ ਸੁਣ ਰਹੇ ਹੋ, ਜੇ ਉੱਥੇ ਵੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉੱਥੇ ਵੀ ਤੁਸੀਂ ਆਪਣਾ ਸਵਾਲ ਲਿਖ ਕੇ ਘੱਲ ਸਕਦੇ ਹੋ। ਤੇ ਆਪਣੇ ਨਾਲ ਜੁੜੇ ਨੇ ਇਸ ਟਾਈਮ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਸਵਾਲ ਇੰਟਰਨੈਸ਼ਨਲ ਲੈਵਲ ਦਾ ਇਹ ਵੇਖੋ, ਜਿਹੜਾ ਪੰਜਾਬ ਰਿਫੰਡਲ ਸੀਗਾ ਉਹ 31 ਅਕਤੂਬਰ ਨੂੰ ਸ਼ੁਰੂ ਹੋਇਆ ਸੀ ਲੰਡਨ ਤੋਂ, ਤੇ ਉੱਥੋਂ ਜਨੇਵਾ ਤੇ ਇਟਲੀ ਤੋਂ ਹੁੰਦਾ ਹੋਇਆ ਜਦੋਂ ਇਹ ਪਹੁੰਚਿਆ ਟੋਰਾਂਟੋ 'ਚ, ਤੇ ਭਾਰਤ ਦੀ ਜਿਹੜੀ ਡਿਪਲੋਮੈਸੀ ਉਹਦਾ ਲੈਵਲ ਬਦਲ ਗਿਆ। ਪਹਿਲਾਂ ਤੇ ਅਗਰੈਸਿਵ ਸੀਗੀ, ਹੁਣ ਪੂਰੀ ਤਰ੍ਹਾਂ ਫਰੈਸਟਡ ਨਜ਼ਰ ਆ ਰਹੀ ਹੈ। ਤੇ ਟਰੂਡੋ ਤੋਂ ਮੰਗ ਕਰ ਰਹੇ ਨੇ ਵੀ ਤੂੰ ਰਿਫੰਡਲ ਤੇ ਬੈਨ ਲਾ ਦੇ। ਅਤੇ ਟਰੂਡੋ ਨੇ ਬੜਾ ਬੈਲੈਂਸ ਅਪਰੋਚ ਲਈ। ਉਹਨੇ ਕਿਹਾ ਮੈਂ ਬੈਨ ਤੇ ਨਹੀਂ ਲਾ ਸਕਦਾ, ਪਰ ਇਸ ਰਿਫੰਡਲ ਨੂੰ ਮੈਂ ਮਾਨਤਾ ਨਹੀਂ ਦਿਆਂਗਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਭਾਰਤ ਸਰਕਾਰ ਉਸੇ ਤਰ੍ਹਾਂ ਹੀ ਇਹ ਰਿਫੰਡਲ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਜਿਸ ਤਰ੍ਹਾਂ ਭਾਰਤ ਵਿੱਚ ਕਰਨਾ ਚਾਹੁੰਦੀ ਹੈ? ਕਿਉਂਕਿ ਜੇ ਟਰੂਡੋ ਬੈਨ ਲਾ ਦਿੰਦਾ ਨਾ ਮਿੰਟੂ ਜੀ, ਤੇ ਫਿਰ ਜਿਹੜੀ ਰਿਫੰਡਲ ਦੀ ਜਿਹੜੀ ਟੀਮ ਹੈ ਬੜੀ ਪਾਵਰਫੁਲ ਹੈ, ਕੋਰਟ 'ਚ ਚਲੀ ਜਾਏਗੀ। ਕੋਰਟ 'ਚ ਟਰੂਡੋ ਨੇ ਹਾਰ ਜਾਣਾ ਤੇ ਉਹਦੇ ਪੱਲੇ ਕੁਝ ਨਹੀਂ ਰਹਿਣਾ ਤੇ ਮੋਦੀ ਦਾ ਜਾਣਾ ਕੁਝ ਨਹੀਂ। ਮਿਹਰਬਾਨੀ। ਹਾਂਜੀ, ਸਿਆਸਤ ਤੇ ਫਿਰ ਉਹਨੇ ਵੀ ਕਰਨੀ ਹੈ ਨਾ। ਟਰੂਡੋ ਸਾਹਿਬ ਨੇ ਵੋਟਾਂ ਵੀ ਆਪਦੀਆਂ ਉਧਰ ਪੱਕੀਆਂ ਰੱਖੇਗਾ ਤੇ ਨਾਲੇ ਉਹ ਇਧਰੋਂ ਵੀ ਬਚੇਗਾ। ਜੋ ਤੁਸੀਂ ਕਹਿ ਰਹੇ ਹੋ ਕਿ ਉਹਦੇ ਤੇ ਕਾਨੂੰਨੀ ਗਾਜ ਵੀ ਡਿੱਗੇਗੀ, ਪਰ ਗੱਲ ਇਹ ਹੈ ਕਿ ਮਾਨਤਾ ਵੀ ਨਹੀਂ ਦੇ ਰਿਹਾ। ਤਾਂ ਇਹ ਵੀ ਤਾਂ ਫਿਰ ਡਿਪਲੋਮੇਸੀ ਹੈ ਨਾ, ਜਿਵੇਂ ਕਹਿ ਲਓ ਕਿ ਇਹ ਵੀ ਰਾਜਨੀਤਿਕ ਕੂਟਨੀਤੀ ਹੈ। ਖੈਰ ਦੇਖੋ ਜਸਵੀਰ ਸਿੰਘ ਜੀ, ਤੁਸੀਂ ਇਸ ਮਾਮਲੇ 'ਚ ਐਕਸਪਰਟੀ ਰੱਖਦੇ ਹੋ। ਸਾਨੂੰ ਇੱਧਰ ਇੰਨਾ ਨਹੀਂ ਪਤਾ ਕਿ ਇਸ ਤਰ੍ਹਾਂ ਰਾਜਨੀਤੀ ਚੱਲਦੀ ਹੈ, ਇਸ ਤਰ੍ਹਾਂ ਚੱਲਦੀ ਹੈ। ਪਰ ਇੱਥੇ ਭਾਰਤ ਦੇ ਵਿੱਚ ਤਾਂ ਦੇਖੋ, ਤੁਸੀਂ ਵੀ ਸਿਆਣੇ ਹੋ, ਮੈਂ ਵੀ ਇੱਥੇ ਰਹਿਣਾ, ਕਿ ਹਾਲ ਦੀ ਘੜੀ ਇੱਥੇ ਇਹਨਾਂ ਚੀਜ਼ਾਂ ਦੀ ਸੰਭਾਵਨਾ ਜਿਹੜੀ ਹੈ ਨਾ ਉਹ ਲਗਭਗ ਮੰਨਫੀ ਹੈ। ਜੀ। ਮੈਂ ਐਡ ਕਰਨਾ ਚਾਹੁੰਦਾ ਵੀ ਅਜੇ ਮਿੰਟੂ ਜੀ ਮਾਨਤਾ ਮੰਗੀ ਨਹੀਂ, ਅਜੇ ਮੰਗੀ ਜਾਣੀ ਹੈ ਜਦੋਂ ਰਿਫੰਡਲ ਕੰਪਲੀਟ ਹੋਏਗਾ। ਹਾਂਜੀ ਹਾਂਜੀ, ਨਹੀਂ ਉਹ ਚਲੋ ਮਿਲ ਜਾਏਗੀ ਨਾ, ਮਿਲ ਜਾਏਗੀ ਤਾਂ ਫਿਰ ਤਾਂ ਠੀਕ ਹੈ। ਪਰ ਉਹਨਾਂ ਨੇ ਇੱਕ ਵਾਰੀ ਆਫੀਸ਼ੀਅਲੀ ਤੇ ਮੇਰੇ ਖਿਆਲ ਦੇ ਨਾਲ ਕੈਨੇਡਾ ਨੇ ਕਿਹਾ ਕਿ ਅਸੀਂ ਇਹਨੂੰ ਰੈਕੋਗਨਾਈਜ਼ ਨਹੀਂ ਕਰਾਂਗੇ। ਤਾਂ ਅੱਗੇ ਵੀ ਇੱਕ ਵਾਰੀ ਸ਼ਾਇਦ ਉਹਨਾਂ ਨੇ ਰੈਕੋਗਨਾਈਜੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜੇ ਮੈਂ ਗਲਤ ਨਹੀਂ ਤੇ 2020 ਦੇ ਵਿੱਚ। ਨਹੀਂ, ਮੈਂ ਤੁਹਾਨੂੰ ਨਵੀਂ ਅਪਡੇਟ ਦਿੰਦਾ। ਕੱਲ NDP ਦਾ ਲੀਡਰ ਜਗਮੀਤ ਸਿੰਘ ਦੀ ਨਵੀਂ ਇੰਟਰਵਿਊ ਸੁਣ ਲਓ ਸ਼ੇਰੇ ਪੰਜਾਬ 'ਚ। ਜਗਮੀਤ ਸਿੰਘ ਨੇ ਸੇਮ ਪੋਜੀਸ਼ਨ 2018 ਵਾਲੀ ਡਿਕਲੇਅਰ ਕਰਦੀ ਹੈ। ਉਹ ਕਹਿੰਦਾ ਵੀ ਰਿਫੰਡਲ 18 ਵਾਲੀ। ਮਿਹਰਬਾਨੀ ਜੀ ਜੀ, ਸ਼ੁਕਰੀਆ। ਹਾਂ, ਹੁਣ ਟਰੂਡੋ ਥੋੜਾ ਫਸਿਆ, ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਸਰਕਾਰ ਉਹਦੀ ਜਿਹੜੀ ਹੈ ਉਹ ਹੈਗੀ ਉਸ ਪੋਜੀਸ਼ਨ 'ਚ। ਤੋਂ ਰਾਜਨੀਤੀ ਹੈ ਬਾਕੀ ਦੇਖੋ। ਪਰ ਮੈਂ ਤੁਹਾਨੂੰ ਭਾਰਤ ਦਾ ਦੱਸ ਸਕਦਾ ਕਿ ਹਾਲ ਦੀ ਘੜੀ ਇਹਨਾਂ ਚੀਜ਼ਾਂ ਦੀ ਇੱਥੇ ਤੇ ਕੋਈ ਇੰਨੀ ਜ਼ਿਆਦਾ ਚਰਚਾ ਨਹੀਂ ਹੈਗੀ। ਹਾਂ, ਕੈਨੇਡਾ ਵਾਲੀ ਉਹ ਚਰਚਾ ਉਦੋਂ ਪਿਛਲੇ ਹਫ਼ਤੇ ਖਾਸਾ ਹੋਈ ਆ, ਕਿਉਂਕਿ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ, ਸ਼ਾਇਦ ਉਹਨਾਂ ਨੇ ਫਿਰ ਕਾਊਂਟਰ ਐਡਵਾਈਜ਼ਰੀ ਜਾਰੀ ਕਰ ਦਿੱਤੀ। ਉਹ ਕਾਫੀ ਖਿੱਚਤੂ ਹੋਈ ਹੈ। ਜੀ ਬਿਲਕੁਲ, ਇਹ ਕੂਟਨੀਤੀ ਵੱਖਰੀ ਜਿਹੜੀ ਹੈ ਇਸ ਟਾਈਮ। ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਤੁਹਾਡੀ ਜਾਣਕਾਰੀ ਲਈ, ਤੁਸੀਂ NRIs ਲੋਕ ਹੋ। ਚਲੋ ਭਾਈ, ਨਫਾ ਨੁਕਸਾਨ ਹਰੇਕ ਨੇ ਦੇਖਣਾ ਰਾਜਕਰਨ ਵੀਰ ਸਿੰਘ ਜੀ। ਮੈਂ ਆਪਣੇ ਵਿਚਾਰ ਦੇਵਾਂ ਤਾਂ ਮੈਂ ਇੱਕ ਮਜ਼ਬੂਤ ਫੈਡਰਲ ਢਾਂਚੇ ਦਾ ਮੁਦਾਈ ਹਾਂ, ਪੰਜਾਬੀਅਤ ਦਾ ਮੁਦਾਈ ਹਾਂ, ਘੱਟ ਗਿਣਤੀਆਂ ਲਈ ਵੱਧ ਅਧਿਕਾਰਾਂ ਦਾ ਮੁਦਾਈ ਆਲਵੇਜ਼ ਰਹੂੰਗਾ। ਤੇ ਤੁਹਾਡਾ ਮੇਰਾ ਸਾਥ ਇੰਨੇ ਸਾਲਾਂ ਦਾ, ਮੈਂ ਆਪਣਾ ਸਟੈਂਡ ਸਪਸ਼ਟ ਕਰਕੇ ਚੱਲਦਾ। ਬਟ ਜੋ ਖਬਰਾਂ ਆ ਰਹੀਆਂ ਉਹ ਵੀ ਕੁਝ ਠੀਕ ਨਹੀਂ ਹੈ। UK ਤੋਂ ਅੱਜ ਮੇਰੇ ਇੱਕ ਫਰੈਂਡ ਨੇ ਦੱਸਿਆ ਕਿ ਜਿਵੇਂ ਸਾਨੂੰ ਆਨਲਾਈਨ ਵੀਜ਼ਾ ਕੁਝ ਮਤਲਬ ਕਿ ਘੰਟਿਆਂ 'ਚ ਮਿਲ ਜਾਂਦਾ ਸੀਗਾ, ਜੀ ਹੁਣ ਉਹਨਾਂ ਨੇ ਖਰਾਬ ਕਰਨਾ ਸਟਾਰਟ ਕਰ ਦਿੱਤਾ ਹੈ। ਅੱਛਾ। ਇਹ ਚੀਜ਼ਾਂ, ਹਾਂਜੀ, ਉਹ ਕਹਿੰਦੇ ਆ ਕਿ ਬਹੁਤ ਖੱਜਲ ਹੋ ਰਹੇ ਨੇ ਲੋਕ। ਉਹ ਵੀ ਮੀਡੀਆ 'ਚ ਨੇ, ਮੇਰੇ ਦੋਸਤ ਤੁਹਾਡੇ ਵਾਂਗੂ। ਉਹ ਕਹਿੰਦੇ ਸੀ ਮੈਨੂੰ ਫੋਨ ਕਰਕੇ ਕੁਝ ਪੰਜਾਬੀ ਜਾਂ ਸਿੱਖ ਭਾਈਚਾਰੇ 'ਚੋਂ ਲੋਕ ਕਹਿ ਰਹੇ ਨੇ ਕਿ ਜਿਵੇਂ ਲੈ ਦੇ ਕੇ ਵੀ ਜੇ ਕੋਈ ਹੁੰਦਾ ਸਾਡਾ ਹੱਲ ਕਰਾਓ। ਮਤਲਬ ਕਿ ਉਹ ਕਹਿੰਦੇ ਕਿ ਇੱਥੇ ਆਓ, ਤੇ ਜਦੋਂ ਉੱਥੇ ਬੁਲਾਉਂਦੇ ਨੇ ਉੱਥੇ ਫਿਰ ਸਾਰਾ ਉਹੀ ਤੁਹਾਨੂੰ ਪਤਾ ਹੈ, ਫੋਲਾ ਫਾਲੀ। ਸੋ ਤੁਸੀਂ ਇਹ ਕਹਿ ਰਹੇ ਵੀ ਉਹਨਾਂ ਨੇ ਦੱਸਿਆ ਵੀ ਜਿਹੜਾ ਵੀਜ਼ਾ ਹੁੰਦਾ ਹੈ ਉਹਦੇ ਵਿੱਚ ਵੀ ਦਿੱਕਤ ਦੇ ਰਹੇ ਆ, ਉਹਦੀ ਟੂਰਿਸਟ ਦਿੱਕਤ ਆ ਰਹੀ ਹੈ। ਉਹ ਕਹਿੰਦੇ ਅੱਗੇ 24 ਘੰਟੇ 'ਚ, ਹਾਂਜੀ ਬਿਲਕੁਲ, ਜਿਹੜੇ ਉਧਰ ਰਹਿੰਦੇ ਨੇ ਉਹ ਕਹਿੰਦੇ ਕਿ 24 ਘੰਟੇ 'ਚ ਅੱਗੇ ਮਿਲ ਜਾਂਦਾ ਸੀ। ਇਹ ਅੱਜ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਅੱਜ ਦੁਪਹਿਰੇ ਮੇਰੀ ਗੱਲ ਹੋਈ ਹੈ।
ਜੀ, ਚਲੋ ਮੈਂ ਆਪਣਾ ਐਕਸਪੀਰੀਅੰਸ ਹੀ ਸ਼ੇਅਰ ਕਰ ਸਕਦਾ। ਲਾਸਟ ਟਾਈਮ ਜਦੋਂ ਮੈਨੂੰ ਅਚਨਚੇਤੇ ਜਾਣਾ ਪਿਆ ਸੀਗਾ, ਉਦੋਂ ਵਾਕਈ 24 ਘੰਟਿਆਂ ਦੇ ਵਿੱਚ ਉਹ ਆ ਗਿਆ ਸੀ। ਲਿਖੇ ਉਹਨਾਂ ਨੇ ਉੱਦਾਂ 72 ਘੰਟੇ ਸੀਗੇ ਜੀ ਜੀ ਤੇ ਜੀ 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 ਹਾਂ, ਹਾਂਜੀ, ਸੋ ਉਹ ਹੁਣ 24 ਘੰਟੇ ਕਹਿੰਦੇ ਸੀ, ਕਹਿੰਦੇ ਅੱਗੇ ਸਾਨੂੰ ਕੋਈ ਹੂੰ, ਸਮੱਸਿਆ ਨਹੀਂ ਸੀ, ਪਰ ਆ ਕੁਝ ਸਮੇਂ ਤੋਂ ਹੁਣ ਮਤਲਬ ਕਿ ਇਹਨਾਂ ਨੇ ਭਾਰਤੀ ਗਵਰਨਮੈਂਟ ਨੇ ਖੱਜਲ ਕਰਨਾ ਸਟਾਰਟ ਕਰ ਦਿੱਤਾ। ਜੀ। ਸੋ ਹੋ ਸਕਦਾ ਵੀ ਸਪੈਸੀਫਿਕ ਲੋਕਾਂ ਨੂੰ ਜਿਹੜਾ ਉਹ ਟਾਰਗੇਟ ਇਹਦੇ ਵਿੱਚ ਜੀ ਉਹ ਉਹ ਬਸ ਉਹੀ ਹੈ ਨਾ, ਉਹ ਉੱਥੇ ਹੂੰ, ਬੁਲਾਉਣਗੇ, ਉਹ ਦੇਖਣਗੇ ਜੋ ਉਹਨਾਂ ਦੀ ਲਿਸਟ ਵਗੈਰਾ ਚ, ਬਸ ਉਹ ਚੀਜ਼ ਉਹੀ ਗੱਲ ਨਿਸ਼ਾਨਦੇਹੀ ਕਰਨਗੇ। ਹੂੰ, ਕਿਉਂਕਿ ਰੈਫਰੈਂਡਮ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਹਿਲਾਂ ਕੰਮ ਤਾਂ ਉੱਥੋਂ ਹੀ ਚੱਲਿਆ ਸੀਗਾ ਨਾ। ਬਿਲਕੁਲ ਜੀ, ਉੱਥੇ ਜੀ। ਅਗਲੇ ਕਾਲਰ ਨੇ ਆਪਣੇ ਨਾਲ ਇਸ ਟਾਈਮ ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। हाँ जी, सत श्रीकाल राजवीर, सत श्रीकाल पुनी, सत श्री मेरा पिछले साल ਦੇ ਚੱਲਣਾ ਜਿਹੜਾ 15,000 ਦਾ ਰੁਪਏ ਚੱਲਿਆ ਸੀ ਟੈਲੀਫੋਨ ਫੋਨ ਜੀ, ਇਹ ਵਿਧਾਨ ਹੱਕ ਇਹਨਾਂ ਨੂੰ ਕਿ ਸਰਕਾਰ ਨੇ ਸ਼ੁਰੂ ਕੀਤਾ ਹੈ ਜੀ, ਕਾਹਦਾ ਸਰ ਸ਼ੁਰੂ ਕੀਤਾ ਜੋਗਾ ਜੀ? ਸਿੰਘ ਜੀ, 15,000 ਰੁਪਇਆ ਜਿਹੜਾ ਦਿੰਦੇ ਆ ਇਹਨਾਂ ਨੂੰ ਫੋਨ ਦਾ। ਹਾਂਜੀ, ਇਹ ਵਿਧਾਨ ਅੱਛਾ ਹੈ, ਨਹੀਂ ਹੱਕ ਹੈਗਾ ਜਿਹੜਾ ਜਾਂ ਕਿ ਕਿਸੇ ਕੈਬਨਿਟ ਨੇ ਸ਼ੁਰੂ ਕੀਤਾ, ਜੋ ਕਦ ਤੋਂ ਸ਼ੁਰੂ ਹੋਇਆ ਜੀ ਇਹ ਪੁੱਛਣਾ। ਇਹ ਕਾਫੀ ਲੰਬੇ ਸਮੇਂ ਤੋਂ ਹੈ ਜੋਗਾ ਸਿੰਘ ਜੀ। ਮੈਂ ਤਾਂ ਬੜੀ ਚਿਰ ਦੀ ਦਵਾਈ ਦਿੰਦਾ, ਆਪਣੇ ਇੱਥੇ ਪੰਜਾਬੀ ਰੇਡੀਓ ਯੂਐਸ ਤੇ ਬੜੀ ਵਾਰੀ ਗੱਲ ਕੀਤੀ ਆਪਾਂ। 15,000 ਰੁਪਇਆ ਲਈ ਜਾਂਦੇ। ਅੱਛਾ, ਝੂਠ ਕਿੱਡੇ ਮਾਰਦੇ, ਸੀਐਮ ਝੂਠ ਮਾਰਨ ਡਿਆ ਸੀ, ਗੱਲ ਕਰਦੇ ਕਰਦੇ ਕਹਿੰਦਾ ਮੇਰਾ ਉਹ ਖਤਮ ਹੋ ਗਿਆ ਜੀ ਰੀਚਾਰਜ। ਲੈ ਤੁਸੀਂ ਦੇਖੋ ਰੀਚਾਰਜ ਮੁੱਖ ਮੰਤਰੀ ਦੇ ਆਖੇ ਜੀ, ਉਧਰੋਂ ਮੇਰਾ ਕੱਟਿਆ ਗਿਆ ਫੋਨ ਤੇ ਮੈਂ ਕਰਵਾ ਕਬੂ ਕੇ ਫੋਨ ਕੀਤਾ। ਮੈਂ ਕਿਹਾ ਕੇਜਰੀਵਾਲ ਸਾਹਿਬ ਤੁਸੀਂ ਕੀਤਾ ਨਹੀਂ ਜੇ? ਉਹ ਕਹਿੰਦੇ ਮੇਰਾ ਵੀ ਖਤਮ ਹੈ, ਇੱਕ ਦੂਜੇ ਮੇਰਾ ਨੂੰ ਵੀ ਖਤਮ ਹੈ। ਕਿ ਉਹ ਕੱਲਾ ਆਉਂਦਾ ਹੀ ਆਉਂਦਾ। ਤੇ ਪਤਾ ਜੇ ਕਮਾਲ ਦੀ ਗੱਲ ਹੈ ਕਿ ਇੱਕੋ ਦਿਨ ਹੀ ਤੁਹਾਡੇ ਮੁੱਕਣੇ ਸਨ ਦੋਨਾਂ ਮੁੱਖ ਮੰਤਰੀਆਂ ਦੇ ਰੀਚਾਰਜ, ਔਰ 15,000, ਔਰ ਉਹਨਾਂ ਨੂੰ 8,000 ਮਿਲਦਾ ਜੇ ਮੋਬਾਈਲ ਦਾ, ਫੋਨ ਦਾ। ਦੇਖ ਲਓ ਹਿਸਾਬ ਤੁਸੀਂ ਲਾ ਲਓ ਵੀ ਕਿੱਥੇ ਨੂੰ ਗੱਲ ਜਾਰੀ। ਸਦਾ ਹੀ ਝੂਠ ਸੁੱਟ ਦਿੰਦੇ ਨੇ ਨਾ ਕਈ ਵਾਰ। ਲੋਕ ਸੋਚਦੇ ਵੀ ਲੋਕ ਤਾਂ ਮੂਰਖ, ਇਹਨਾਂ ਨੇ ਕਿਹੜਾ ਹਿਸਾਬ ਕਿਤਾਬ ਕਰਨਾ ਹੈ, ਕਿਹੜਾ ਕੁਛ ਕਰਦੇ ਆ, ਕਿਹੜਾ ਪੁੱਛਦੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 5200 408272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਆ। ਫੇਸਬੁੱਕ ਤੇ ਹਰਭੁਪਿੰਦਰ ਹੋਣੀ ਪੁੱਛਦੇ ਨੇ SKM ਦੇ ਬਾਰੇ, ਕਹਿੰਦੇ ਵੀ ਜਿਹੜੇ ਇਹਨਾਂ ਦੇ ਪੈਸੇ ਇਕੱਠੇ ਹੋਏ ਸੀਗੇ, ਉਹ ਚੋਂ ਜਿਹੜਾ ਬਚਿਆ ਕਹਿੰਦੇ 1 ਕਰੋੜ ਦਾ ਜਿਹੜਾ ਰੌਲਾ ਪੈਂਦਾ ਆ, ਉਹ ਕਿਸ ਦੇ ਕੋਲ ਆ? ਕੁਛ ਪਤਾ ਲੱਗ ਰਿਹਾ ਹੈ? ਦੇਖੋ 1 ਕਰੋੜ ਨਹੀਂ, ਉਹ ਤਾਂ ਮੈਨੂੰ ਲੱਗਦਾ ਕਿ ਰੁਪਈਆ ਹਾਲੇ ਵੀ 2-2.5 ਕਰੋੜ ਦਾ ਰੌਲਾ ਹੈ, ਜਿਹੜਾ ਡੱਲੇਵਾਲ ਨੇ ਔਨ ਰਿਕਾਰਡ ਵੀ ਕਿਹਾ ਸੀਗਾ। 1.5 ਕਰੋੜ ਹੈ ਕਿ 2.5 ਕਰੋੜ ਹੈ, ਦੇਖੋ ਕੋਈ ਪਤਾ ਨਹੀਂ ਲੱਗਿਆ। ਵੈਸੇ ਜੇ ਤੁਸੀਂ ਦੇਖੋ ਕਿ ਇਹਨਾਂ ਦੇ ਖਰਚਿਆਂ ਨੂੰ, ਇਹਨਾਂ ਨੇ ਕਿਹਾ ਸੀ ਅਸੀਂ 8 ਜਨਵਰੀ ਤੱਕ ਦੇਵਾਂਗੇ ਹਿਸਾਬ। 8 ਜਨਵਰੀ ਉਦੋਂ ਫਿਰ ਤੁਹਾਨੂੰ ਪਤਾ ਹੈ ਕਿ ਰਾਜੇਵਾਲ ਉਹ ਇਲੈਕਸ਼ਨ ਚ ਰੁੱਝ ਗਏ, ਫਲਾਂ। ਡੱਲੇਵਾਲ ਨੇ ਇਹ ਗੱਲ ਕਹੀ ਸੀਗੀ ਔਨ ਰਿਕਾਰਡ ਪੀਸੀ ਦੇ ਵਿੱਚ ਕਿ ਉਹ ਪੈਸਾ ਇਹਨਾਂ ਕੋਲ ਪਿਆ, ਮਤਲਬ ਕਿ ਜਿਹੜੇ ਇਲੈਕਸ਼ਨ ਲੜ ਰਹੇ ਨੇ। ਤੋਂ ਹੁਣ ਪਤਾ ਨਹੀਂ SKM ਕੋਲ ਆ, ਇਲੈਕਸ਼ਨ ਲੜਨ ਵਾਲਿਆਂ ਕੋਲ ਆ, ਜਾਂ ਆ ਡੱਲੇਵਾਲ ਹੋ ਰਹੀ, ਇਹ ਵੀ ਅਲੱਗ ਆ। ਕਿਉਂਕਿ ਦੇਖੋ ਅਗਰਾਹਾਂ ਗਰੁੱਪ ਤੇ ਹੈ ਹੀ ਅੱਡ ਸੀਗਾ ਨਾ, ਉਹ ਤੇ ਇਹਨਾਂ ਦੇ ਨਾਲ ਹੈ ਹੀ ਅੱਡ ਸੀ। ਉਹ ਤੇ ਇੱਧਰ ਬੈਠੇ ਸਨ ਬਹਾਦਰਗੜ੍ਹ ਨੇ, ਤੇ ਇਹ ਜਿਹੜੇ ਇੱਧਰ ਬੈਠੇ ਸੀਗੇ ਇਹ ਇਹਨਾਂ ਦੇ ਕੋਲ ਹੀ ਆ ਹਿਸਾਬ ਕਿਤਾਬ। ਪਰ ਤੁਸੀਂ ਜੇ ਦੇਖੋਗੇ ਉਹ ਤਾਂ ਹੁਣ ਦੇਖੋ ਕਿਤੇ ਗੱਲਾਂ ਹੋਣ ਤੇ ਫੇਰ ਆ ਹਿਸਾਬ ਲਾ ਲਓ ਕਿ ਜਿਹੜੀਆਂ ਤੁਸੀਂ ਆਪਾਂ ਕਰਦੇ ਹੀ ਆ ਜਿਹੜੀਆਂ ਮਤਲਬ ਕਿ ਜ਼ੂਮ ਮੀਟਿੰਗਾਂ ਵਗੈਰਾ ਤੇ ਜਾਂ ਇਹਦੇ ਚ ਹੁੰਦਾ ਨਹੀਂ ਕਈ ਵਾਰ ਲਾਈਵ ਵਗੈਰਾ ਕਰਦੇ ਨੇ ਜੀ ਹਨਾ, ਤਾਂ ਉਹਦੇ 30-40 ਲੱਖ ਰੁਪਈਆ ਪਾ ਰੱਖਿਆ। ਤੋਂ ਖਾਸਾ ਕੁਛ ਹੈ। ਉਹ ਤਾਂ ਹੁਣ ਇਹ ਸਾਰਾ ਵਹੀ ਖਾਤਾ ਜਦੋਂ ਖੋਲਣਗੇ ਫੇਰ ਪਤਾ ਲੱਗੇਗਾ, ਕਿਉਂਕਿ ਜਿਹੜੀ IT ਟੀਮ ਹੈ ਉਹਦਾ ਬਹੁਤ ਜ਼ਬਰਦਸਤ ਖਰਚਾ ਪਿਆ ਹੋਇਆ ਉਹਦੇ ਚ। ਦੇਖ ਲਓ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਖਬਰਾਂ ਬੜੀਆਂ ਚੱਜੇ ਢੰਗ ਨਾਲ ਜਿਲੇ ਵੀ ਵੇਲੇ ਕਵੇਲੇ ਸਾਰੇ ਪੰਜਾਬੀ ਦੱਸੇ, ਤਾਂ ਮਿੰਟੂ ਭਾਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਧੰਨਵਾਦ ਜੀ। ਖਬਰ ਏਦਾਂ ਜੀ ਮਿੰਟੂ ਜੀ ਵੀ ਪੰਜਾਬ ਦੀ ਪੁਲਿਸ ਨਾਲ ਆ ਰਹੀ ਆ। ਮੈਨੂੰ ਪਤਾ ਵੀ ਪੁਲਿਸ ਵਾਲੇ ਵੀਰ ਵਾਲੇ ਐਗਰੀ ਨਹੀਂ ਹੁੰਦੇ ਇਹਨਾਂ ਗੱਲਾਂ ਦੇ ਨਾਲ, ਪਰ ਦੇਖੋ ਜੀ ਜੇ ਪੁਲਿਸ ਵਾਲਾ ਫੜਿਆ ਗਿਆ ਤਾਂ ਉਹਨੂੰ ਪੇਸ਼ ਕਰਨ ਦੇ ਵਿੱਚ ਕਿੱਦਾਂ ਗੱਡੀਆਂ ਖੜੀਆਂ ਜਾਂਦੀਆਂ, ਉਹ ਜਿਹੜੇ ਗੈਂਗਸਟਰ ਦੇ ਭਜਾਉਣ ਦੇ ਵਿੱਚ ਜਿਸ ਬੰਦੇ ਦੀ ਇੰਟੈਰੋਗੇਸ਼ਨ ਹੋਈ ਹੋਵੇ ਉਹ ਤਾਂ ਬੰਦਾ ਤੁਰ ਨਹੀਂ ਸਕਦਾ ਜੀ। ਤੇ ਕੀ ਗੱਲ ਇਹਨਾਂ ਜਿਹੜੇ ਪੁਲਿਸ ਵਾਲੇ ਆ ਉਹਨਾਂ ਵਾਸਤੇ ਸਪੈਸ਼ਲ ਇੰਟੈਰੋਗੇਸ਼ਨ ਹੁੰਦੀ? ਮਿੰਟੂ ਜੀ ਇਹਦੇ ਬਾਰੇ ਦੱਸਿਓ ਜੀ। ਨਹੀਂ, ਇੰਟੈਰੋਗੇਸ਼ਨ ਇਹਨਾਂ ਦੀ ਹੁੰਦੀ ਨਹੀਂ ਟਿਕਾ ਕੇ। ਇੰਟੈਰੋਗੇਸ਼ਨ ਤਾਂ CIA ਸਟਾਫ ਦੇ ਵਿੱਚ ਇੰਟੈਰੋਗੇਸ਼ਨ ਜਿਨ੍ਹਾਂ ਦੀ ਹੋਈ ਹੈ ਉਹਨਾਂ ਨੂੰ ਪਤਾ ਹੈ। ਵੈਸੇ ਮੈਨੂੰ ਤਾਂ ਪਤਾ ਹੀ ਪਤਾ ਹੈ।
ਬਾਕੀ ਉਹ ਕਹਿ ਰਿਹਾ ਕਿ ਜਿਨ੍ਹਾਂ ਨੇ ਉਧਰੋਂ ਕੱਟੇ ਆ CIA ਸਟਾਫ ਉਹਨਾਂ ਨੂੰ ਪਤਾ ਹੈ, ਉਹਨੂੰ ਤਾਂ ਕੀ ਹੋਣਾ ਭਾਜੀ, ਉਹਨਾਂ ਨੂੰ ਕੁਛ ਨਹੀਂ ਇਹ ਕਹਿੰਦੇ, ਚਲੋ ਗੱਲੇ ਬਾਤੀ ਬਰਬਲੀ ਜੋ ਵੀ ਜ਼ੁਬਾਨੀ ਕਲਾਮੀ ਪੁੱਛਿਆ ਜਾਂਦਾ ਆ, ਪਰ ਆਮ ਬੰਦੇ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਹੁੰਦਾ। ਸੋ ਉਹਦੇ ਤੋਂ ਮੈਂ ਨਹੀਂ ਮੁਨਕਰ ਹੋ ਸਕਦਾ ਕਿ ਬਈ ਬਹੁਤ ਕਈ ਵਾਰ ਬਰੂਟਲੀ ਕੁੱਟਿਆ ਜਾਂਦਾ ਹੈ, ਰਾਤ ਨੂੰ ਨੰਗਿਆਂ ਕਰਕੇ ਬਥੇਰਾ ਕੁਛ ਕੀਤਾ ਜਾਂਦਾ। ਇਹ ਤਾਂ ਮੈਂ ਕਹਿੰਦਾ ਹੁੰਦਾ ਕਿ ਸੰਵਿਧਾਨ ਤੋਂ ਮਨਜ਼ੂਰ ਸ਼ੁਦਾ ਇਹਨਾਂ ਨੇ ਉਹ ਬੁੱਚੜਖਾਨੇ ਖੋਲ ਰੱਖੇ ਜਿਹੜੇ ਚੱਲਦੇ ਕਾਨੂੰਨ ਦੀ ਕਿਤਾਬ ਦੇ ਨਾਲ ਆ, ਪਰ ਉਹ ਰਾਤ ਨੂੰ ਬੇਬਸ ਹੋ ਜਾਂਦੇ ਨੇ, ਰਾਤ ਨੂੰ ਉਹਨਾਂ ਦੀ ਬੇਬਸੀ ਹੋ ਜਾਂਦੀ ਹੈ, ਕਾਨੂੰਨ ਦੀ ਕਿਤਾਬ ਉੱਥੇ ਹੀ ਪਈ ਰਹਿੰਦੀ ਹੈ ਟੇਬਲ ਤੇ। ਜੀ ਜੀ, ਥੈਂਕ ਯੂ ਜੀ ਕਾਲ ਦੇ ਲਈ। ਧੰਨਵਾਦ ਜੀ। ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਹਾਂਜੀ, ਕਾਂਗਰਸ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਜੀ, ਆਪਣੇ ਭਾਈ ਸੂਰਤ ਸਿੰਘ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਹਨਾਂ ਦੀ ਕੋਈ ਅਪਡੇਟ ਹੈ ਜੀ? ਬਹੁਤ ਉਹ ਹਸਪੀਟਲ ਹੀ ਨੇ ਸਰਦਾਰ ਸਾਹਿਬ, ਉਹ ਤਾਂ ਹਸਪੀਟਲ ਹੀ ਨੇ, ਬੜੇ ਲੰਬੇ ਸਮੇਂ ਤੋਂ ਉੱਥੇ ਹੀ ਨੇ। ਉਹ ਕਈ ਵਾਰ ਮਿਲ ਮਿਲਾ ਆਉਂਦੇ ਨੇ, ਕਈ ਵਾਰ ਕੁਝ ਤਸਵੀਰਾਂ ਜਿਹੜੀਆਂ ਜ਼ਰੂਰ ਦੇਖੀ ਦੀਆਂ, ਤੇ ਉਹ ਤੇ ਉੱਥੇ ਹੀ ਨੇ, ਹਸਪਤਾਲ ਦੇ ਵਿੱਚ ਹੀ ਨੇ। ਅੱਛਾ ਜੀ, ਉਹਨਾਂ ਦੀ ਕੋਈ ਹੈ ਆਸ ਆਪਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ, ਜਾਂ ਕੋਈ ਸੁਣਵਾਈ ਹੋ ਰਹੀ ਉਹਨਾਂ ਦੀ ਕੋਈ? ਦੇਖੋ ਗੱਲ ਕੀ ਹੈ ਕਿ ਜਿਹੜਾ ਇਹ ਮਸਲਾ ਹੈਗਾ ਨਾ, ਕਿ ਇਹ ਬੰਦੀ ਸਿੰਘਾਂ ਵਾਲਾ, ਮੈਂ ਬਹੁਤ ਵਾਰੀ ਕਿਹਾ ਸਰਦਾਰ ਸਾਹਿਬ ਕਿ ਇਹਦੇ ਚ ਤਾਂ ਕੌਮ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ, ਹੋ ਜਾਏਗਾ ਮਸਲਾ ਹੱਲ ਹੋ ਜਾਏਗਾ। ਪਰ ਇੱਕ ਚੀਜ਼ ਮੈਂ ਤੁਹਾਨੂੰ ਇਧਰਲੇ ਪੱਖ ਤੋਂ ਦੱਸ ਦਿੰਦਾ, ਦੇਖੋ ਇਸ ਗੱਲ ਨੂੰ ਗੁੱਸੇ ਦੇ ਲਹਿਜੇ ਨਾਲ ਨਾ ਲਿਓ, ਜਿਹੜੇ ਵੀ ਮਤਲਬ ਕਿ ਸਪੋਰਟ ਕਰਦੇ ਆ, ਖਾਸ ਤੌਰ ਤੇ ਕਹ ਲਓ ਕਿ ਵਿਸ਼ੇਸ਼ ਵਿਚਾਰਧਾਰਾ ਵਾਲੇ, ਕਿ ਦੇਖੋ ਇਹ ਹਾਲਾਤਾਂ ਤੇ ਮੁਨਸਰ ਕਰਦਾ ਹੈ ਕਿ ਪੰਜਾਬ ਦੇ ਹੁਣ ਤੁਸੀਂ ਦੇਖੋ, ਥੋੜਾ ਜਿਹਾ ਉਹਨਾਂ ਨੇ ਬਹਾਨਾ ਬਣਾ ਕੇ ਨਾਲ ਦੀ ਨਾਲ ਜਿਹੜੇ ਰਾਜੋਆਣਾ ਦੇ ਮਾਮਲੇ 'ਚ ਉਹਨਾਂ ਨੇ ਜਾ ਕੇ ਉੱਥੇ ਐਫੀਡੈਵਿਟ ਫਾਈਲ ਕਰਨਾ ਸੀ, ਤਾਂ ਉਹਨਾਂ ਨੇ ਜਾ ਕੇ ਕਹਿ ਦਿੱਤਾ ਕਿ ਇਹ ਅੰਦਰੂਨੀ ਹਾਲਾਤ ਦਾ ਹਵਾਲਾ ਦੇ ਦਿੱਤਾ ਕਿ ਅੰਦਰੂਨੀ ਹਾਲਾਤ ਹਾਲੇ ਸਾਜ਼ਗਾਰ ਨਹੀਂ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਕੁਝ ਉਹਨਾਂ ਨੂੰ ਮਤਲਬ ਕਿ ਇੱਕ ਤਾਂ ਇਹ ਹੁੰਦਾ ਕਿ ਗੱਲਬਾਤ, ਇੱਕ ਹੁੰਦੇ ਹੈ ਕਿ ਖੁਦ ਤੁਸੀਂ ਮਤਲਬ ਕਿ ਇੱਕ ਰਸਤਾ ਵੀ ਤਾਂ ਬਣਾਉਣਾ ਹੈ ਨਾ ਉਸ ਚੀਜ਼ ਦਾ। ਉਹ ਵੀ ਸਿਆਸਤ ਖੇਡਣ ਵਾਲੇ ਲੋਕ ਨੇ, ਉਹਨਾਂ ਨੇ ਵੀ ਬਹੁਤ ਕੁਝ ਵੇਖਣਾ ਨਾ ਪਿਆ ਨੁਕਸਾਨ। ਤਾਂ ਇੱਕ ਤਾਂ ਹਾਲਾਤ ਬੜੇ, ਇਹਨੂੰ ਗਲਤ ਵੇ ਨਾਲ ਨਾ ਕੋਈ ਵਿਚਾਰਕ ਵਿਰੋਧੀ ਹੈ ਤਾਂ ਇੱਕ ਤਾਂ ਹਾਲਾਤ ਬਹੁਤ ਵਧੀਆ ਰੱਖਣੇ ਜ਼ਰੂਰੀ ਹੈ ਕਿ ਦੇਖੋ ਉਹ ਹਾਲਾਤ ਸੀ, ਉਹ ਵੇਗ ਸੀ ਬਈ, ਮਤਲਬ ਕਿ ਉਹਦੇ ਚ ਠੀਕ ਹੈ ਬਹੁਤ ਕੁਝ ਹੋਇਆ, ਬਹੁਤ ਕੁਝ ਹੋਇਆ, ਇਨੋਸੈਂਟ ਲੋਕਾਂ ਨਾਲ ਵੀ ਹੋਇਆ, ਸਾਰਿਆਂ ਨਾਲ ਹੋਇਆ। ਉਹ ਇੱਕ ਨੇਰ ਤੂਫਾਨ ਸੀ, ਉਹ ਸਾਰੇ ਉਹਦੇ ਚ ਕਿਤੇ ਨਾ ਕਿਤੇ ਥੋੜੇ ਬਹੁਤੇ ਚਪੇਟ ਚ ਆਏ, ਪਰੰਤੂ ਉਹ ਹੁਣ ਬੰਦੇ 40-40 ਸਾਲ 35-35 ਸਾਲ 30-30 ਸਾਲ ਅੱਗੇ ਆ ਚੱਕੇ ਆ, ਕੁਝ ਲੋਕ ਤੇ ਸਰੀਰਕ ਤੌਰ ਤੇ ਹੁਣ ਬਿਰਧ ਅਵਸਥਾ ਚ ਪਹੁੰਚ ਚੁੱਕੇ ਹੋਣਗੇ। ਤਾਂ ਉਹ ਸਾਰੇ ਕੇਸ ਸੀ ਮੇਰੇ ਖਿਆਲ ਦੇ ਨਾਲ ਜੇ ਲੈ ਜਾਣ ਕੋਈ ਕਮਿਸ਼ਨ ਵਗੈਰਾ ਬਣਾ ਕੇ ਤਾਂ ਫਿਰ ਬਿਹਤਰ ਹੋਏਗਾ, ਫਿਰ ਉਹ ਰਸਤਾ ਬਿਹਤਰ ਹੈ। ਪਰ ਮੈਂ ਜਿਵੇਂ ਕਹਿ ਰਿਹਾ ਕਿ ਉਹਦੇ ਵਾਸਤੇ ਇੱਕ ਤਾਂ ਇੱਛਾ ਸ਼ਕਤੀ ਸਿੱਖ ਲੀਡਰਸ਼ਿਪ ਦੀ, ਸੈਕੰਡ ਏਕਤਾ, ਥਰਡ ਕਿ ਉਧਰੋਂ ਰਾਜਸੀ ਹਾਲਾਤ ਕੀ ਬਣਦੇ ਆ ਜਿਨ੍ਹਾਂ ਨੇ ਸਭ ਕੁਝ ਕਰਨਾ, ਤੇ ਚੌਥਾ ਕਿ ਪੰਜਾਬ ਦੇ ਹਾਲਾਤ ਕਿੱਦਾਂ ਦੇ ਨੇ। ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਜੀ ਥੈਂਕ ਯੂ ਜੀ। ਮੈਂਟੂ ਜੀ ਇੱਕ ਗੱਲ ਗੱਲ ਕਰਦਾ ਜਰੂਰ ਜਰੂਰ ਕੱਲ ਮਿੰਟੂ ਜੀ, ਉਹਦਾ ਇੱਕ ਗੱਲ ਦੇਖੋ, ਹੁਣ ਦੇਖੋ ਕੈਲੀਫੋਰਨੀਆ ਦੇ ਵਿੱਚ ਕਿੰਨੀ ਘਿਨਾਉਣੀ ਹਰਕਤ ਹੋਈ ਆ, ਆਪਣੇ ਜਿਹੜੀ ਫੈਮਿਲੀ, ਪੰਜਾਬੀ ਫੈਮਿਲੀ ਦਾ ਕਤਲ ਹੋਇਆ, ਸਾਰੇ ਪਰਿਵਾਰ ਦਾ ਜੀ। ਉਹ ਬੰਦੇ ਨੂੰ ਕੱਲ ਨੂੰ ਜੱਜ ਮੰਨ ਲਓ 20-30 ਸਾਲ ਜਾਂ ਉਮਰ ਕੈਦ ਦਿੰਦਾ, ਸਜ਼ਾ ਵੀ 30 ਸਾਲ ਹੋ ਗਈ, ਉਹ ਜਦੋਂ ਪੂਰੀ ਹੋ ਗਈ ਉਹਨਾਂ ਨੇ ਛੱਡ ਦੇਣਾ। ਹੁਣ ਮੰਨ ਲਓ ਜਿਹੜੇ ਬੰਦੀ ਸਿੰਘ ਆ ਜਿਨ੍ਹਾਂ ਨੇ ਕਸੂਰ ਕੀਤਾ ਜਾਂ ਨਹੀਂ ਕੀਤਾ, ਮੰਨ ਲਓ ਕੀਤਾ, ਉਸ ਗੌਰਮੈਂਟ ਦੇ ਜਿਹੜੇ ਕਾਨੂੰਨ ਦੇ ਮੁਤਾਬਕ ਸਜ਼ਾ ਦੇਤੀ ਵੀ ਇਹਨੇ ਆਹ ਗਲਤ ਕੀਤਾ, ਇੰਨੀ ਦੀ ਸਜ਼ਾ ਆ, ਉਹ ਸਜ਼ਾ ਪੂਰੀ ਕੱਟ ਲਈ ਉਹਨੇ, ਤੇ ਏਦਾਂ ਦਾ ਵੀ ਉਹਨੇ ਸਜ਼ਾ ਪੂਰੀ ਵੀ ਕਰ ਲਈ, ਜੋ ਤੁਸੀਂ ਸਮਝੇ ਨੇ ਗਲਤੀ ਕੀਤੀ ਉਹਨੇ ਸਜ਼ਾ ਵੀ ਪੂਰੀ ਕਰ ਲਈ, ਤੇ ਫਿਰ ਤੇ ਛੱਡ ਦੇਣਾ ਚਾਹੀਦਾ। ਜੇ ਫਿਰ ਗਲਤੀ ਕਰੂਗਾ ਤੇ ਫਿਰ ਉਹ ਨਹੀਂ ਸਰ, ਇਹਦੇ ਚ ਨਾ ਉਮਰ ਕੈਦ ਦੀ ਸਰ ਵਿਆਖਿਆ ਕੀਤੀ ਵੀ ਹੈ, ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਤੁਹਾਨੂੰ ਔਨ ਰਿਕਾਰਡ ਮਿਲ ਜਾਣਗੀਆਂ, ਤੁਸੀਂ ਜੇ ਪੜ੍ਹਨੀਆਂ ਚਾਹੋ। ਇਹਦੇ ਤੇ ਵਿਆਖਿਆ ਹੋ ਚੁੱਕੀ ਕਿ ਉਮਰ ਕੈਦ ਦਾ ਮਤਲਬ ਕਿ ਪੂਰੀ ਉਮਰ ਤੱਕ, ਪਰ ਨਾਲ ਇੱਕ ਜਿੱਦਾਂ ਕਹਿ ਲਓ ਕਿ ਸਰਕਾਰਾਂ ਨੂੰ ਸੰਵਿਧਾਨ ਨੇ ਇੱਕ ਪਾਵਰ ਦਿੱਤੀ ਹੋਈ ਹੈ ਕਿ ਜੇਕਰ ਉਹ ਚਾਹਣ
ਤਾਂ ਉਹ ਛੱਡ ਸਕਦੇ। ਇਹ ਦੋ ਚੀਜ਼ਾਂ ਅਲੱਗ-ਅਲੱਗ ਨੇ। ਇਹਨਾਂ ਨੂੰ ਹਮੇਸ਼ਾ ਜਦੋਂ ਵੀ ਕਿਸੇ ਵੀ ਡਿਬੇਟ 'ਚ ਤੁਸੀਂ ਜਾਓ ਤੇ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਜਾਇਓ, ਕਿਸੇ ਵੀ ਮੰਚ ਤੇ ਜਾਓ। ਤੇ ਇੱਕ ਇਹ ਆ ਕਿ ਉਮਰ ਕੈਦ ਦਾ ਮਤਲਬ ਤਾਂ ਉਮਰ ਕੈਦ ਹੈ। ਤਾਂ ਦੂਸਰਾ ਕਿ ਉਮਰ ਕੈਦ ਨੂੰ ਰਾਸ਼ਟਰਪਤੀ, ਗਵਰਨਰ, ਰਾਜ ਸਰਕਾਰ, ਕੇਂਦਰ ਸਰਕਾਰ, ਇਹ ਮਤਲਬ ਕਿ ਆਪੋ ਆਪਣੇ ਦਾਇਰੇ 'ਚ ਰਹਿ ਕੇ ਜਾਂ ਆਪੋ ਆਪਣੇ ਅਖਤਿਆਰ ਖੇਤਰ 'ਚ ਰਹਿ ਕੇ ਇਹ ਘੱਟ ਕਰ ਸਕਦੇ ਆ, ਜਾਂ ਕਹਿ ਲਓ ਕਿ ਕਿਸੇ ਵੀ ਕੈਦੀ ਨੂੰ ਰਿਹਾ ਕਰ ਸਕਦੇ। ਇਹ ਦੋ ਚੀਜ਼ਾਂ। ਥੈਂਕ ਯੂ, ਧੰਨਵਾਦ। ਧੰਨਵਾਦ ਜੀ। ਹੈਲੋ ਜੀ ਮਿੰਟੂ ਜੀ, ਹਾਂਜੀ ਆਪਣੇ ਹਾਂਜੀ, ਉਹ ਹੁੰਦਾ ਕੀ ਆ ਕਿ ਆਮ ਉਮਰ ਕੈਦੀ ਨੂੰ ਛੱਡ ਦਿੰਦੇ ਆ ਨਾ, ਆਪਾਂ ਨੂੰ ਕਿਵੇਂ ਲੱਗਦਾ ਹੈ ਆਮ ਕੀ ਹੁੰਦਾ? ਰਾਜ ਕਰਨਵੀਰ ਸਿੰਘ ਜੀ, ਪਿੰਕੀ ਤਾਂ ਆ ਗਿਆ ਸੀ, ਤੁਹਾਨੂੰ ਪਤਾ 3-4 ਸਾਲਾਂ ਬਾਅਦ ਹੀ ਬੜਾ ਰੌਲਾ ਪਿਆ ਸੀ ਨਾ। ਜੀ ਤੇ ਜਿਹੜਾ ਆਮ ਕੈਦੀ ਹੁੰਦਾ, ਮਾਤੜ ਕੈਦੀ, ਉਹ ਆ ਜਾਂਦਾ, ਲਾ ਲਓ ਕਿ 8-10 ਸਾਲਾਂ ਬਾਅਦ ਉਹਦਾ ਨਕਸ਼ਾ ਤੁਰ ਪੈਂਦਾ ਤੇ 2 ਸਾਲਾਂ ਚ ਰਿਹਾਈ, ਯਾਨੀ 12, 10, 14 ਇਸ ਗੇੜ ਚ ਆ ਜਾਂਦਾ ਹੈ। ਤਾਂ ਉਹ ਆਪਾਂ ਉਹ ਆਧਾਰ ਮੰਨ ਕੇ ਚੱਲਦੇ ਕਿ ਯਾਰ ਆਮ ਕੈਦੀ ਉਮਰ ਕੈਦ ਇੰਨੀ ਕੁ ਕੱਟ ਕੇ ਆ ਜਾਂਦਾ ਹੈ, ਤਾਂ ਚਲੋ ਇਹਨਾਂ ਨੇ ਦੁੱਗਣੀ ਕੱਟ ਲਈ, ਇਹਨਾਂ ਨੂੰ ਛੱਡ ਦਿਓ, ਆਪਾਂ ਉਸ ਆਧਾਰ ਤੇ ਕਹਿੰਦੇ ਆ। ਪਰੰਤੂ ਗੱਲ ਇਹ ਆ ਕਿ ਉਹ, ਜਿਵੇਂ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਹੁਣ ਜਿਵੇਂ ਜਗਤਾਰ ਸਿੰਘ ਹਵਾਰਾ ਹੈ, ਉਹ ਸ਼ਾਇਦ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਤਾਂ ਉਮਰ ਕੈਦ ਹੈ ਕਿ ਆਖਰੀ ਦਮ ਤੱਕ। ਤਾਂ ਹੁਣ ਕੀ ਹੈ ਕਿ ਉਹ ਕੇਸ ਵੀ ਅੱਡ ਹੋ ਗਿਆ, ਜਾਂ ਕੋਈ ਆਮ ਦੂਜੀ ਉਮਰ ਕੈਦ ਵਾਲਾ, ਤਾਂ ਉਹ ਕੀ ਹੈ ਕਿ ਉਹ ਮੈਂ ਤਾਂ ਹੀ ਕਹਿ ਰਿਹਾ ਬਾਰ-ਬਾਰ ਕਿ ਜੇ ਕੋਈ ਕਮਿਸ਼ਨ ਬਣਦਾ ਹੈ ਕਿ ਖਾਸ ਤੌਰ ਤੇ ਉਸ ਸਾਰੀ ਮੂਵਮੈਂਟ ਦੇ ਵਿੱਚੋਂ ਕੇਸ ਚੱਕੇ, ਜਾਂ ਪੂਰੇ ਇੰਡੀਆ 'ਚ ਵੱਖ-ਵੱਖ ਮੂਵਮੈਂਟਾਂ ਦੇ ਕੇਸ ਚੱਕ ਲਵੇ ਕਿ ਜਿਹੜੇ ਬੰਦਿਆਂ ਨੇ ਜੀ ਇੰਨੀ ਕੱਟੀ ਹੈ, ਚਾਹੇ ਉਹ ਤਾਂ ਉਮਰ ਲਿਖੀ ਆ, ਕਿਸੇ ਦੀ ਉਮਰ ਲਿਖੀ ਆ, ਚਾਹੇ ਕਿਤੇ ਕਿਸੇ ਦੂਜੇ ਸਟੇਟ 'ਚੋਂ ਕੈਦ ਕੱਟ ਰਹੇ ਆ, ਕੇਸ ਦੂਜੀ ਸਟੇਟ ਦਾ ਹੈ, FIR ਦੂਜੀ ਸਟੇਟ ਦਾ, ਤਾਂ ਉਹ ਮਤਲਬ ਕਿ ਇੱਕ ਤਰੀਕੇ ਨਾਲ ਕਹਿ ਲਓ ਕਿ ਉਹ ਸਾਰੇ ਕੇਸ ਫਿਰ ਬੜੀ ਜਲਦੀ ਹੱਲ ਹੋ ਸਕਦੇ ਨੇ। ਜੀ ਪਰ ਇਹਨਾਂ ਨੇ ਇਦਾਂ ਦਾ ਕਮਿਸ਼ਨ ਕਿੱਥੇ ਬਣਾਉਣਾ? ਪਹਿਲੇ ਕਈ ਕਮਿਸ਼ਨ ਕਿੱਦਾਂ ਦੇ ਬਣੇ? ਇਹ ਆਪਾਂ ਮੰਗ ਸਿੱਖ ਮੰਗ ਵੀ ਨਹੀਂ ਕਰ ਰਹੇ ਨਾ, ਮੰਗ ਵੀ ਨਹੀਂ ਕਰ, ਇਹ ਵੀ ਤੇ ਵੇਖੋ। ਤੁਸੀਂ ਦੇਖੋ ਹੁਣੇ ਗੂਗਲ ਮਾਰੋ, ਤੁਸੀਂ ਸਾਰੇ ਜਾਣੇ, TRC ਦੇਖੋ ਸਾਊਥ ਅਫਰੀਕਾ ਦਾ, ਟਰੂਥ ਐਂਡ ਰੀਕਨਸਿਲੀਏਸ਼ਨ ਕਮਿਸ਼ਨ ਜਿਹੜਾ ਸੀਗਾ, ਜਦੋਂ ਬਣਿਆ ਨਾ ਪ੍ਰੈਜ਼ੀਡੈਂਟ, ਬੜਾ ਮਹਾਨ ਵਿਅਕਤੀ ਸੀ ਮੰਡੇਲਾ, ਜਦੋਂ ਬਣਿਆ, ਰਾਜ ਕਰਨਵੀਰ ਸਿੰਘ ਜੀ ਉਹਨਾਂ ਨੇ ਬਣਾਇਆ ਸੀ ਕਿ ਜੋ ਰੰਗ ਭੇਦ ਹੈ ਉਹਦੇ ਖਿਲਾਫ ਜਿਹੜੀ ਮੂਵਮੈਂਟ ਚੱਲੀ ਹੈ, ਉਹਦੇ ਵਿੱਚ ਜਿੰਨੇ ਕੇਸ ਨੇ ਉਹ ਲਿਆਓ ਐਮਨਿਸਟੀ ਵਾਸਤੇ। ਤਾਂ ਫਿਰ ਹੋਇਆ ਕੀ ਸੀ ਕਿ ਸੈਂਕੜੇ ਕੇਸ ਜਿਹੜੇ ਉਹਨਾਂ ਨੇ ਮਨਜ਼ੂਰ ਕਰ ਲਏ ਸੀ, ਚਾਹੇ ਉਹ ਕਿਸੇ ਵੀ ਰੂਪ ਚ ਸਨ, ਚਾਹੇ ਕੁਝ ਵੀ ਹੈ। ਜੀ ਕੁਝ ਹੋਰ ਕਾਲਰ ਨੇ ਫਿਰ ਪ੍ਰੋਗਰਾਮ ਦੇ ਵਿੱਚ। ਜੀ ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੱਤ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਾਜਵੀਰ ਬੋਲਦਾ ਜੀ, ਮਨਖੇੜੇ ਵਾਲਾ। ਤੇ ਗੱਲ ਇਹ ਆ ਵੀ ਮੈਂ ਪੁੱਛਣਾ ਚਾਹੁੰਦਾ ਸੀ ਵੀ ਚਰਨਜੀਤ ਚੰਨੀ ਤੇ ਆਪਣਾ ਕੀ ਉਹਦਾ ਨਾਂ, ਮਨਪ੍ਰੀਤ ਬਾਦਲ, ਤਾਂ ਚਲੋ ਜੀ ਉਹਨਾਂ ਨੇ ਤਾਂ ਖਾਧੇ ਪੀਤੇ ਨੇ ਤੇ ਉਹ ਨਿਕਲ ਗਏ, ਤੇ ਆਪਣਾ ਗੁਰਮੀਤ ਸਿੰਘ ਖੁੱਡੀਆਂ ਵਾਲਾ ਵੀ ਨਹੀਂ ਕਦੀ ਕੋਈ ਕਿਸੇ ਬੰਦੇ ਲੜ ਕੇ ਛੱਡ ਕੇ? ਗੱਲ ਕੀ ਹੈ? ਨਹੀਂ, ਉਹ ਪਿੰਡਾਂ 'ਚ ਤੇ ਤੁਰੇ ਫਿਰਦੇ ਨੇ ਜੀ। ਇੱਕ ਦਿਨ ਅਖਬਾਰਾਂ 'ਚ ਮੈਂ ਤਾਂ ਪੜ੍ਹਿਆ 10 ਕੁ ਦਿਨ ਪਹਿਲਾਂ, ਕਹਿੰਦੇ ਕਿ ਕਿਸੇ ਪੱਤਰਕਾਰ ਦੇ ਨਾਲ ਵੀ ਉਹਨਾਂ ਦਾ ਕੋਈ ਪੈ ਗਿਆ ਸੀ ਪੰਗਾ। ਤਾਂ ਬਈ ਮਤਲਬ ਕਿ ਪਿੰਡਾਂ ਪੁੰਡਾਂ 'ਚ ਤਾਂ ਦੇਖੇ ਨੇ, ਪਰ ਉਹ ਤੁਹਾਨੂੰ ਪਤਾ ਉਹਨਾਂ ਦਾ ਪਰਿਵਾਰ ਜਿਹੜਾ ਉਹ ਫਿਰ ਤੜਕ ਫੜਕ ਵਾਲੀ ਰਾਜਨੀਤੀ ਨਹੀਂ ਕਰਦਾ, ਕੁਛ ਇਹ ਵੀ ਹੁੰਦਾ। ਨਹੀਂ, ਇਹ ਇੰਨੀ ਮਸਾ ਇੰਨੀ ਮਿਹਨਤ ਨਾਲ ਤਾਂ ਆਪਾਂ ਉਹਨਾਂ ਨੂੰ ਜਿਤਾਇਆ, ਇੰਨਾ ਮਾਰ ਕੀਤਾ ਤੇ ਐਡੇ ਆਸਾਨ ਬੰਦਾ, ਦੁਨੀਆ ਦਾ ਮੰਨਿਆ ਆਸਾਨ ਢਾਤਾ, ਤੇ ਉਹ ਬੰਦੇ ਦੀ ਕੋਈ ਵੈਲਿਊ ਨਹੀਂ ਪਾ ਰਹੇ। ਉਹ ਤੇ ਇਹੀ ਹੈ ਨਾ, ਇਹਨਾਂ ਨੂੰ ਚਾਹੀਦਾ ਮੰਤਰੀ ਬਣਾ ਦੇਣ, ਫਿਰ ਤੇ ਕੋਈ ਗੱਲ ਬਣੇ। ਲੰਬੀ ਵਾਲੇ ਤਾਂ ਵੈਸੇ ਵੀ ਮੰਤਰੀ ਭਾਲਦੇ ਨੇ, ਘੱਟੋ ਘੱਟ ਕੋਈ ਮੰਤਰੀ ਤੇ ਬਣੇ। ਵੈਸੇ ਤੇ ਮੁੱਖ ਮੰਤਰੀ ਦੇ ਗਿੱਜੇ ਹੋਏ ਨੇ, ਮੰਤਰੀ ਬਣਾ ਦੇਣ, ਖੁਸ਼ ਕਰ ਦੇਣ। ਤੁਸੀਂ ਆਪਦੇ ਨੂੰ ਵੀ ਕੋਈ ਖਬਰ ਲਾ ਦਿਆ ਕਰੋ ਨਾ, ਉਹਦੀ ਵਿਚਾਰੇ ਦੀ ਏਦਾਂ ਨਹੀਂ ਨਾ ਲੱਗਦੀ। ਜੇ ਕਰਨ ਕੁਛ ਤਾਂ ਫਿਰ ਤਾਂ ਕਹਿ ਦਈਏ। ਮੈਂ ਕਿਸੇ ਮੇਰੀ ਵੀ ਤੁਹਾਡੇ ਵਾਂਗੂ ਉਹਨਾਂ ਨਾਲ ਸਾਂਝ ਆ। ਬਾਦਲ ਕੇ ਜਿਹੜੇ ਅਕਾਲੀ ਦਲ ਬਾਦਲ ਕੇ, ਉਹਨਾਂ ਨਾਲ ਵੀ ਆ, ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਆ। ਅਸੀਂ ਜਿਹੜੀ ਗੱਲ ਜੈਨੂਇਨ ਹੈ ਆਪਾਂ। ਮੈਂ ਵੈਸੇ ਚਾਹੁੰਦਾ ਕਿ ਚਲੋ ਕੋਈ ਮੰਤਰੀ ਬਣ ਜਾਵੇ, ਗੁਰਮੀਤ ਸਿੰਘ ਖੁੱਡੀਆਂ ਵਰਗਾ ਬੰਦਾ, ਤਾਂ ਚਲੋ ਇਸ ਇਲਾਕੇ ਦਾ ਹੀ ਨਹੀਂ, ਕਿਤੇ ਹੋ ਸਕਦਾ ਕਿ ਕੁਛ ਸਾਰੇ ਪੰਜਾਬ ਦੀ ਗੱਲ ਚੰਗੀ ਕਰ ਜਾਵੇ। ਮੈਂ ਚਾਹੁੰਦਾ, ਪਰ ਏਦਾਂ ਨਹੀਂ ਹੈ ਕਿ ਇੱਕ ਪਾਸੜ ਹੋ ਕੇ ਆਪਾਂ ਵਨ ਸਾਈਡਡ ਹੋ ਕੇ ਚੱਲੀਏ ਕਿ ਨਹੀਂ, ਇਸ ਬੰਦੇ ਨੂੰ ਬਣਾਉਣਾ ਚਾਹੀਦਾ ਹੈ। ਜੀ ਜਗਦੀਪ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਤੁਹਾਨੂੰ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੈਂ ਰਾਜਨ ਪਹਿਲਾਂ ਤਾਂ ਬਹੁਤ ਬਹੁਤ ਐਪਰੀਸ਼ੀਏਟ ਕਰਨਾ ਚਾਹੁੰਦਾ ਜੀ ਮਿੰਟੂ ਹੋਣਾ ਦਾ ਕਿ ਇਹ ਖਬਰਾਂ ਖੋਲ ਕੇ ਦਿੰਦੇ, ਪਰ ਜਿਹੋ ਜਿਹਾ ਇਹਨਾਂ ਦਾ ਪਿਆਰ ਆ ਇੰਡੀਆ ਨਾਲ, ਪੰਜਾਬ ਨਾਲ, ਉਦਾਂ ਦਾ ਹੋਣਾ ਚਾਹੀਦਾ ਜੀ। ਮੈਨੂੰ ਯਾਦ ਹੈ ਜਦੋਂ ਇਹ 2-4 ਬੰਦੇ ਗਏ ਸੀ, ਇਹ ਸੀ ਪੰਨੂ ਸਾਹਿਬ ਸੀ, 2 ਹੋਰ ਸੀ ਇਹਨਾਂ ਨਾਲ ਮੰਤਲੇ, ਇਹਨਾਂ ਨੇ ਜਾ ਕੇ ਕੈਪਟਨ ਸਾਹਿਬ ਮਿਲੇ, ਗੱਲਾਂ ਬਾਤਾਂ ਕੀਤੀਆਂ, ਵੀ ਕੋਈ ਸੋਧ ਕਰੋ, ਕੋਈ ਸੋਧ ਕਰੋ। ਇਹ ਹੁੰਦੀ ਗੱਲ ਪੰਜਾਬ ਦੇ ਪਿਆਰ ਦੀ ਜੀ। ਦੂਜਾ, ਜਦੋਂ ਕੋਈ ਮੇਰੇ ਖਿਆਲ ਚੰਡੀਗੜ੍ਹ ਦਾ ਮਸਲਾ ਜਾਂ ਕਿੱਦਾਂ ਉਦੋਂ ਦੀ ਆਵਾਜ਼ ਕਿੱਦਾਂ ਕਰਲਾ ਰਹੀ ਸੀ, ਇਹਨਾਂ ਕੋਲ ਇਹਨਾਂ ਦੀ ਆਵਾਜ਼ ਤੇ ਬਹੁਤ ਸਾਡੇ ਪੰਜਾਬ ਨਾਲ ਬਣ ਕੇ ਰਿਹਾ ਆ ਜੀ। ਦਰਦ ਹੈ ਜੀ ਬਹੁਤ ਪੰਜਾਬ ਬਹੁਤ ਦਾ। ਧੰਨਵਾਦ। ਤੀਜੀ ਮੈਂ ਗੱਲ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਕਹਿਣਾ ਚਾਹੁੰਦਾ ਜੀ, ਆਪਾਂ ਰਿਕੁਐਸਟ ਕਰ ਸਕਦੇ ਹਾਂ, ਭਾਵੇਂ ਅਕਾਲੀ, ਕਾਂਗਰਸੀ, ਬੀਜੇਪੀ, ਕੋਈ ਵੀ, ਜਿਹੜਾ ਬੰਦਾ ਕੰਮ ਗਲਤ ਕਰਦਾ ਉਹਨੂੰ ਗਲਤ ਕਹੋ, ਉਹਨੂੰ ਤਾੜਨਾ ਕਰੋ, ਨਾ ਕਿ ਉਹਦੀ ਪਿੱਠ ਸਾਪੜੋ। ਸਾਡੀ ਇਸੇ ਗਲਤੀ ਦੇ ਨਾਲ ਸਾਡਾ ਨੁਕਸਾਨ ਹੋ ਰਿਹਾ। ਉਹ ਤੋਂ ਬਾਅਦ ਜਿਹੜੇ ਬੀਜੇਪੀ ਵਾਲੇ ਉਹ ਤਾਂ ਸਗੇ ਜੀ ਵੀ ਕਰਦੇ ਸੀਗੇ ਵੀ ਜੇ ਕਿਸੇ ਨੇ ਆਵਾਜ਼ ਚੱਕੀ ਤਾਂ ਉਹਨੂੰ ਦਬਾ ਲਓ, ਕੋਈ ਛਾਪਾ ਕੋਈ ਪਾਓ, ਪਰ ਆਪ ਵਾਲੇ ਉਹਨਾਂ ਦਾ ਵੀ ਰਿਕਾਰਡ ਤੋੜ ਗਏ। ਆਪ ਦਾ ਪਤਾ ਲੱਗ ਗਿਆ ਸਾਨੂੰ। ਉਹ ਜਿੱਦਣ ਇੱਕ ਦਿਨ ਆਪਣੇ ਸ਼ਰਮਾ ਸਾਹਿਬ ਦੀ ਦੁਕਾਨਾਂ ਸੀ ਖਬਰਾਂ ਜੀ, ਉਹਨੇ ਦੱਸਿਆ ਵੀ ਕਿੰਨੇ ਖਰਚੇ ਇਹਨਾਂ ਦੇ, ਘੰਟਿਆਂ ਦੇ, ਹੋਟਲਾਂ ਮੋਟਰਾਂ ਦੇ, ਕਿੰਨੇ ਖਰਚ, ਕਿੰਨੇ ਲੱਖਾਂ ਰੁਪਏ ਉਹਨਾਂ ਨੇ ਗਣਾ ਸੀ ਬੜੇ ਤੱਤਾਂ ਦੇ ਨਾਲ ਜੀ। ਉਹ ਤੇ ਹੁਣ ਇਹਨਾਂ ਨੇ ਜਿਹੜਾ ਵਿਚਾਰਾ ਬੰਦਾ ਕੋਈ ਆਵਾਜ਼ ਚੱਕਦਾ ਨਾ ਜੀ ਵੀ ਉਹ ਨਸ਼ਾ ਵੇਚਦਾ, ਫਲਾਨਾ ਉਹਦਾ ਟਮਾ, ਉਹਦੇ ਉੱਤੇ ਪਰਚੇ ਪਾਉਣੇ ਸ਼ੁਰੂ ਕਰਦੇ ਆ। ਬਹੁਤ ਮਾੜੀ ਗੱਲ ਹੈ ਜੀ, ਬਹੁਤ ਮਾੜੀ ਗੱਲ ਹੈ ਇਹ ਜੀ। ਹੈ ਤਾਂ ਜ਼ਰੂਰ ਹੋਵੇ, ਜਿਹੜਾ ਬੰਦਾ ਆਵਾਜ਼ ਚੱਕਦਾ ਉਹ ਤਾਂ ਕੋਈ ਸਲੂਟ ਕਰੋ ਵੀ ਸ਼ਾਬਾਸ਼, ਸਾਡੇ ਪੰਜਾਬ ਦੇ ਕੋਈ ਸੋਚਦਾ ਬੰਦਾ ਹੈ, ਠੀਕ ਹੈ ਨਹੀਂ ਜੀ। ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ ਜੀ। ਆਵਾਜ਼ਾਂ ਉੱਠਦੀਆਂ ਰਹਿਣੀਆਂ ਚਾਹੀਦੀਆਂ, ਤੇ ਇਹ ਆਵਾਜ਼ਾਂ ਕਿਸੇ ਦੀਆਂ ਦੁਸ਼ਮਣ ਨਹੀਂ ਹੁੰਦੀਆਂ, ਕਿਸੇ ਪਾਰਟੀ ਦਾ ਜਾਂ ਕਹਿ ਲਓ ਕਿ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਵਿਰੋਧ ਨਹੀਂ ਹੁੰਦਾ। ਇਹ ਵਿਰੋਧ ਹੁੰਦਾ ਨੀਤੀਆਂ ਦਾ। ਤੇ ਗੱਲ ਇਹ ਹੈ ਕਿ ਉਹ ਵਿਰੋਧ ਪਰਸਨਲ ਨਹੀਂ ਹੁੰਦਾ। ਅਸੀਂ ਬੋਲਦੇ ਹਾਂ, ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ, ਜਾਂ ਅਸੀਂ ਕਿਸੇ ਦੀ ਕਿਸੇ ਪੱਖ ਤੋਂ ਕੋਈ ਆਲੋਚਨਾ, ਨਿੰਦਿਆ ਕਰਦੇ ਹਾਂ, ਤਾਂ ਅਸੀਂ ਨਹੀਂ ਕਰ ਰਹੇ ਹੁੰਦੇ। ਅਸੀਂ ਉਹਨਾਂ ਲੋਕਾਂ ਦੀ ਤਰਜਮਾਨੀ ਕਰ ਰਹੇ ਹੁੰਦੇ ਹਾਂ ਜਿਹੜੇ ਲੋਕ ਸੋਚ ਰਹੇ ਹੁੰਦੇ ਆ, ਪਰ ਉਹਨਾਂ ਕੋਲ ਪਲੇਟਫਾਰਮ ਨਹੀਂ ਹੁੰਦਾ। ਜੀ ਬਿਲਕੁਲ। ਥੈਂਕ ਯੂ, ਮਿਹਰਬਾਨੀ। ਤੇ ਬਹੁਤ ਸ਼ੁਕਰੀਆ ਮਿੰਟੂ ਜੀ ਤੁਹਾਡਾ ਵੀ, ਤੁਸੀਂ ਸਾਡੇ ਨਾਲ ਜੁੜੇ, ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਆਪਾਂ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਤੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।